ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਇਹ ਮੰਗਲਵਾਰ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਆਪਾਂ ਕਰਦੇ ਹੁੰਦੇ ਹਾਂ। ਸੋ ਮੇਰੇ ਨਾਲ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਜਸਬੀਰ ਸਿੰਘ ਸਿੱਧੂ ਜੀ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਸਬੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਵੀਰ ਜੀ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਖੇਤੀਬਾੜੀ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਆਪਾਂ ਨੂੰ ਪਤਾ ਆ ਵੀ ਸਟੋਰਮ, ਮੀਂਹ, ਗੜੇਮਾਰੀ, ਬਹੁਤ ਕੁਛ ਜਿਹੜਾ ਉਹ ਹੋਇਆ ਆ। ਇਸ ਦਾ ਕੀ ਅਸਰ ਜਿਹੜਾ ਉਹ ਆਪਾਂ ਦੇਖਾਂਗੇ ਭਵਿੱਖ ਦੇ ਉੱਤੇ, ਮੌਜੂਦਾ ਤੌਰ ਦੇ ਉੱਤੇ ਕੀ ਜਿਹੜਾ ਫਾਰਮਿੰਗ ਦੇ ਉੱਤੇ ਇਸ ਦਾ ਅਸਰ ਆ, ਅਤੇ ਫਿਊਚਰ ਦੇ ਵਿੱਚ ਕੀ ਇਸ ਦੇ ਕਰਕੇ ਹੋ ਸਕਦਾ, ਉਸ ਨੂੰ ਲੈ ਕੇ ਗੱਲ ਕਰਾਂਗੇ। ਤੇ ਨਾਲ ਹੀ ਦੱਸ ਜਾਈਏ, ਕੁਛ ਵੀਕ ਪਹਿਲਾਂ ਜਿਹੜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੇ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਆ, ਉਹ ਉੱਥੇ ਪਹੁੰਚੇ ਸੀਗੇ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਉਹਨਾਂ ਨੇ ਫਾਰਮ ਬਿੱਲ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਉੱਥੇ ਕੀਤੀਆਂ, ਆਪਣੀ ਰੈਲੀ ਵੀ ਕੀਤੀ, ਉੱਥੇ ਪ੍ਰੋਟੈਸਟ ਵੀ ਕੀਤਾ, ਸਸਟੇਨੇਬਿਲਟੀ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਹੋਈਆਂ। ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਉਸ ਦੇ ਉੱਤੇ ਝਾਤ ਮਾਰਾਂਗੇ, ਕਿਉਂਕਿ ਜਸਬੀਰ ਸਿੰਘ ਹੁਣੀ ਵੀ ਜਿਹੜੇ ਗਏ ਸੀਗੇ ਬਤੌਰ ਫਾਰਮਰ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ। ਕੀ ਉੱਥੇ ਵਾਪਰਿਆ ਉਸ ਦੇ ਬਾਰੇ ਆਪਾਂ ਨੂੰ ਸੰਖੇਪ ਦੇ ਵਿੱਚ ਜਿਹੜਾ ਉਹ ਦੱਸਣਗੇ। ਤੇ ਫਿਰ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ, ਜੋ ਮੌਜੂਦਾ ਹਾਲਾਤ ਨੇ ਇਸ ਟਾਈਮ ਸਟਾਰਮਸ ਦੇ ਕਰਕੇ, ਮੀਂਹ ਦੇ ਕਰਕੇ, ਕੀ ਜਿਹੜੇ ਫਾਰਮਿੰਗ ਉੱਤੇ ਪੈ ਰਹੇ, ਉਸ ਉੱਤੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਜਸਬੀਰ ਜੀ, ਵਾਸ਼ਿੰਗਟਨ DC ਦੇ ਵਿੱਚ ਜਦ ਤੁਸੀਂ ਹੁਣ ਪਹੁੰਚੇ ਆ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਕਿਸਾਨ ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਉੱਥੇ ਪਹੁੰਚੇ ਆ, ਕਿੱਦਾਂ ਦਾ ਮਾਹੌਲ ਜਿਹੜਾ ਹੋ ਰਿਹਾ, ਕੀ ਉੱਥੇ ਗੱਲਾਂ ਚਰਚਾਵਾਂ ਜਿਹੜੀਆਂ ਉੱਥੇ ਹੋਈਆਂ? ਰਾਜਕਰਨ ਵੀਰ, ਜੇ ਆਪਾਂ ਇੱਥੇ ਦੇਖਿਆ ਜਾਵੇ ਨਾ, US ਦੇ ਐਗਰੀਕਲਚਰ ਦੇ ਜਿੱਥੇ ਮੇਨ ਸ਼ੁਰੂ ਹੁੰਦਾ ਗਾ, ਉਹ ਹੈਗਾ ਵਾਸ਼ਿੰਗਟਨ DC, ਜਿੱਥੇ ਸਾਰਿਆਂ ਦਾ USDA USA ਡਿਪਾਰਟਮੈਂਟ ਆਫ ਐਗਰੀਕਲਚਰ ਉੱਥੇ ਆ, ਜੋ ਸਾਰੀ ਅਮਰੀਕਾ ਨੂੰ ਪੇਸ਼ ਜਾਂਦੀ, ਸਾਰੀ ਓਵਰਆਲ ਜਿਹੜਾ ਜੋ ਵੀ ਫਾਰਮ ਦਾ ਬਜਟ ਆ ਉਹ ਪੈਸ ਕਰਦੀ ਆ ਕਾਂਗਰਸ, ਉਹ ਸਾਰੀ ਐਕਟੀਵਿਟੀਜ਼ ਉੱਥੇ ਹੁੰਦੀਆਂ ਵਾਸ਼ਿੰਗਟਨ DC ਦੇ ਵਿੱਚ। ਤੇ ਦੂਸਰਾ ਆਪਣਾ ਜਿਹੜਾ ਕੇਂਦਰ ਆ ਉਹ ਇੱਥੇ ਸੈਕਰਾਮੈਂਟੋ ਆ, ਜਿੱਥੇ CDFA ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਇੱਥੇ ਹੈ ਨਾ। ਇਹ ਬਹੁਤ ਹੀ ਜ਼ਰੂਰੀ ਆ ਕਿ ਜਿਹੜੇ ਅਸੀਂ ਫਾਰਮਰ ਆ, ਚਾਹੇ ਅਸੀਂ ਕੋਈ ਜਿੰਨੇ ਵੀ ਆਰਗੇਨਾਈਜੇਸ਼ਨਸ ਆ, ਅਸੀਂ ਮੇਨ ਸਟਰੀਮ ਦੇ ਵਿੱਚ ਇਨਵੋਲਵ ਹੋਈਏ, ਮੇਨ ਸਟਰੀਮ ਦੇ ਵਿੱਚ ਉਹਨਾਂ ਦੇ ਨਾਲ ਜਿੱਥੇ ਸਾਡੀ ਇਨਪੁਟਸ ਹੋਵੇ ਕੋਈ, ਤੇ ਆਪਦਾ ਅਸੀਂ ਵਿਊ ਦੱਸ ਸਕੀਏ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ। ਕਿਉਂ ਇੱਥੇ ਅਸੀਂ ਆਪਸ ਵਿੱਚ ਹੀ ਤਾਂ ਬਹੁਤ ਡਿਸਕਸ਼ਨ ਹੋ ਜਾਂਦਾ, ਬਹੁਤ ਡਾਇਲਾਗ ਹੁੰਦਾ ਵੀ ਗੌਰਮੈਂਟ ਆ ਨਹੀਂ ਕਰਦੀ, ਗੌਰਮੈਂਟ ਜਾਂਦੀ ਸਾਨੂੰ ਸੁਣਦੀ ਨਹੀਂ ਗੀ। ਪਰ ਸਭ ਤੋਂ ਵੱਡੀ ਜਿਹੜੀ ਘਾਟ ਆ ਇਸ ਵਕਤ, ਇਕੱਲੀ ਆਪਣੀ ਫਾਰਮਿੰਗ ਕਮਿਊਨਿਟੀ ਦੀ ਨਹੀਂ, ਸਾਰਿਆਂ ਦੀ ਹੋਈ ਕਿ ਅਸੀਂ ਮੰਗਦੇ ਕੁਝ ਨਹੀਂ ਗੇ। ਸਾਡਾ ਜਿੱਦਾਂ ਚਿਰ ਮੰਗਦਾ ਨਹੀਂ, ਫਿਰ ਅਗਲੇ ਨੂੰ ਕੋਈ ਜਾਣੇ ਦੀ ਸੁਪਨਾ ਤਾਂ ਆਉਂਦਾ ਨਹੀਂ ਗਾ ਵੀ ਅਸੀਂ ਫਾਰਮਿੰਗ ਨੂੰ ਕੀ ਦਈਏ। ਤੇ ਫਿਰ ਉਹ ਜਿਹੜੀ ਆਰਗੇਨਾਈਜੇਸ਼ਨਸ ਉੱਥੇ ਬਣੀਆਂ ਗਈਆਂ, ਉਹ ਆਪਦੇ ਆਪ ਨਾਲ ਐਲੀਕੇਟ ਕਰ ਦਿੰਦੀਆਂ ਵੀ ਫਾਰਮਰਾਂ ਨੂੰ ਕੀ ਚਾਹੀਦੀਆਂ, ਜਿਹੜੇ ਕਿ ਉਹ ਬੰਦੇ ਜੋ ਚਾਰਜ ਆ ਉਹ ਫਾਰਮਿੰਗ ਵੀ ਨਹੀਂ ਕਰਦੇ ਹੁੰਦੇ, ਹੈ ਨਾ। ਤੇ ਜਦੋਂ ਫਿਰ ਉਹ ਸਾਰੇ ਪ੍ਰੋਗਰਾਮਸ ਇੱਥੇ ਫਾਰਮਰਾਂ ਤੱਕ ਆਉਂਦੇ ਆ, ਫਿਰ ਉੱਥੇ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਇਹ ਠੀਕ ਨਹੀਂ ਗੇ, ਸਾਨੂੰ ਆਹ ਚਾਹੀਦਾ ਸੀ, ਉਹਨਾਂ ਰੌਂਗ ਦੇ ਦਿੱਤਾ, ਫੋਕਸ ਟੋਟਲੀ ਜਾਂਦੀ ਗੌਰਮੈਂਟ ਦਾ ਹੈ ਨਹੀਂ। ਆਈ ਥਿੰਕ ਉੱਥੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਮੰਨਦਾ ਕਿ ਜ਼ਿੰਮੇਵਾਰੀ ਸਾਡੀ ਵੀ ਬਣਦੀ ਆ, ਫਾਰਮਰਾਂ ਦੀ, ਜਿੰਨੇ ਵੀ ਆ, ਵੀ ਸਾਨੂੰ ਜੋ ਆਪਦਾ ਕਲੀਅਰਲੀ ਦੱਸਿਆ ਜਾਵੇ ਵੀ ਸਾਡੀਆਂ ਮੰਗਾਂ ਕੀ ਆ, ਅਸੀਂ ਤੁਸੀਂ ਸਾਡੀ ਹੈਲਪ ਕਿੱਦਾਂ ਕਰ ਸਕਦੇ ਹੈ ਨਾ। ਤੇ ਇਸ ਲਈ ਜਾਂਦੀ ਪੰਜਾਬੀ ਅਮਰੀਕਨ ਗਰੋਵਰਸ ਪੱਗ ਵੀ ਉੱਥੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ। ਦੂਸਰਾ ਜਿਹੜਾ ਗੋਲ ਸੀਗਾ ਕਿ ਜਿਹੜੇ ਸਾਡੇ ਆਪਣੇ ਦਸਤਾਰ ਦੀ, ਸਿੱਖਾਂ ਦੀ, ਜਿੱਥੇ ਮੇਨ ਸਟਰੀਮ ਦੇ ਵਿੱਚ ਇਹ ਕੋਈ ਰੈਲੀਜ਼ ਹੁੰਦੀਆਂ, ਕੋਈ ਡਿਸਕਸ਼ਨਸ ਹੁੰਦੀਆਂ, ਉੱਥੇ ਜਾਂਦੀ ਸਾਡੀ ਵੀ ਥੋੜੀ ਘਣੀ ਰੈਕਗਨਾਈਜ਼ ਹੋਵੇ ਵੀ ਇੱਥੇ ਕੋਈ ਪੰਜਾਬੀ ਸਿੱਖ ਖੇਤੀਬਾੜੀ ਵੀ ਕਰਦੇ ਆ। ਸੋ ਇਹਨਾਂ ਪਰਪਸ ਲੈ ਕੇ ਚੱਲੇ ਸੀ। ਤੇ ਦੂਸਰਾ ਇਹ
ਕਿ ਜਿਹੜੇ ਸਾਡੇ ਗਰੁੱਪ ਆ ਪੱਗ ਦਾ ਉਹ ਹਲੇ ਨਵਾਂ ਗਰੁੱਪ ਆ, ਥੋੜੇ ਚਿਰ ਹੋਇਆ ਸ਼ੁਰੂ ਹੋਇਆ ਨੂੰ, ਤੇ ਪਰ ਜਿਹੜੇ ਕਈ ਗਰੁੱਪਸ ਉੱਥੇ ਜਿਹੜੀਆਂ ਅਮਰੀਕਾ ਦੇ ਵਿੱਚ 35 ਸਾਲ ਤੋਂ ਕੰਮ ਕਰ ਰਹੇ ਆ, ਉਹ ਫੁੱਲੀ ਇੰਟੀਗ੍ਰੇਟਡ ਆ ਇਹ ਫਾਰਮ ਬਿੱਲ ਦੇ ਵਿੱਚ। ਜਿਹੜੇ ਕੋਈ ਵੀ USDA ਦਾ ਪ੍ਰੋਗਰਾਮ ਆਉਂਦਾ, ਉਹਨਾਂ ਪ੍ਰੋਗਰਾਮਾਂ ਨੂੰ ਉਹ ਮਾਨੀਟਰ ਕਰਦੇ ਆ, ਇਨਪੁਟਸ ਦਿੰਦੇ ਆ ਵੀ ਉਹੀ ਜਿਹੇ ਗਰੁੱਪਾਂ ਨਾਲ ਵੀ ਸਾਡੀ ਅਲਾਇੰਸ ਹੋਵੇ, ਸਾਡੀ ਐਸੋਸੀਏਸ਼ਨ ਹੋਵੇ, ਵੀ ਜਦੋਂ ਅਸੀਂ ਉਹਨਾਂ ਦੇ ਥਰੂ ਵੀ ਜਾਣ ਦੀ ਜੋ ਆਪਦਾ ਮੰਗ ਆ, ਕੋਈ ਰਿਕੁਐਸਟ ਆ, ਪਾ ਸਕੀਏ। ਸੋ ਜਿਹੜੀ ਰੈਲੀ ਕਾਲ ਕੀਤੀ ਸੀ ਉਹ ਕੀਤੀ ਸੀ ਕਲਾਈਮੇਟ ਚੇਂਜ ਵਾਲੇ ਕੋਈ ਹੋਰ ਗਰੁੱਪ, ਡਿਫਰੈਂਟ ਗਰੁੱਪ ਸੀਗੇ, ਤੇ ਅਸੀਂ ਉਹਨਾਂ ਨੂੰ ਸਪੋਰਟ ਕਰਨ ਗਏ ਸੀਗੇ। ਤੇ ਪਰ ਦੂਸਰਾ ਇਹ ਵੀ ਪ੍ਰੋਸੈਸ ਵੀ ਜਿਹੜਾ ਵੀ ਕੋਈ ਡਿਫਰੈਂਟ ਫਾਰਮ ਬਿੱਲ ਆ ਉਹ ਜਨਰੇਟ ਕਿੱਥੋਂ ਹੁੰਦਾ, ਪ੍ਰੋਗਰਾਮ ਦੇ ਵਿੱਚ ਅਸੀਂ ਇਨਪੁਟ ਕਿਹੜੇ ਟਾਈਮ ਦੇ ਸਕਦੇ ਹਾਂ, ਕਿਉਂ ਇਹ ਤਾਂ ਅੱਜ ਤੋਂ ਸਾਲ ਪਹਿਲਾਂ ਦਾ 1.5 ਸਾਲ ਦਾ ਸ਼ੁਰੂ ਹੋਇਆ ਵਿਆ। ਤੇ ਸੋ ਐਟਲੀਸਟ ਉਹਨਾਂ ਨੂੰ ਸਪੋਰਟ ਕਰਕੇ ਅਸੀਂ ਆਪਦੇ ਜਨ ਦੀ ਗਾਹਾਂ ਨੂੰ ਇਨਪੁਟ ਦੇ ਸਕੀਏ। ਉਹਦੀ ਖਾਤਰ ਇਹ ਬਹੁਤ ਸਕਸੈਸਫੁਲ ਸੀਗਾ, ਕਿਉਂ ਹੁਣ ਬਹੁਤ ਹੀ ਜਿਹੜੇ US ਦੇ ਡਿਫਰੈਂਟ ਗਰੁੱਪ ਆ ਉਹਨਾਂ ਨਾਲ ਜਿਹੜੀ ਅਲਾਇੰਸ ਹੋ ਗਈ, ਉਹਨਾਂ ਨੂੰ ਵੀ ਪਤਾ ਪੱਗ ਜਾਣੀ ਦੀ ਕੌਣ ਆ, ਤੇ ਦੂਸਰਾ ਵੀ ਸਾਡੇ ਜਿਹੜੇ ਨੀਡਸ ਉਹ ਹੈ ਕੀ ਸਪੈਸ਼ਲੀ ਵੈਲੀ ਦੇ ਫਾਰਮਿੰਗ ਦੇ। ਇਹਦੇ ਲਈ ਗਏ ਸੀ। ਪਹਿਲਾ ਫੇਸ ਮੁੜ ਕੇ 7 ਤਰੀਕ ਨੂੰ ਉੱਥੇ ਰੈਲੀ ਸੀ, ਜੋ ਫਰੀडम ਪਾਰਕ ਆ ਉੱਥੋਂ 1.5 ਮੀਲ ਦੂਰ, ਉੱਥੋਂ ਸਾਰੇ ਜਾਣੇ ਦੀ ਤੁਰ ਕੇ ਉੱਥੇ ਜਿੱਥੇ ਕਾਂਗਰਸ ਉੱਥੇ ਸਾਰੇ ਆਪਣੇ ਜਿੱਥੇ ਸੈਨੇਟਰ ਕਾਂਗਰਸਮੈਨ ਬਹਿੰਦੇ ਆ, ਉੱਥੇ ਜਾ ਕੇ ਪਿੱਛੇ ਜਸਟਿਸ ਡਿਪਾਰਟਮੈਂਟ ਦੇ ਕੋਲੇ ਐਂਡ ਹੋਈ ਸੀਗੀ। ਉਹ ਰੈਲੀ ਦੇ ਵਿੱਚ ਵੀ ਕਾਫੀ ਲੋਕਾਂ ਨੇ ਪਾਰਟਿਸਿਪੇਟ ਕੀਤਾ, ਤੇ ਜਿੱਥੇ ਮੋਸਟਲੀ ਆਪਣੇ ਅਸੀਂ 11-12 ਮੈਂਬਰ ਗਏ ਹੋਏ ਸੀਗੇ, ਤੇ ਉਹ ਸਾਰਿਆਂ ਦੇ ਦਸਤਾਰਾਂ ਬੰਨੀਆਂ ਸੀ, ਰੈਕਗਨਾਈਜ਼ ਹੁੰਦੇ ਸੀ, ਕਿਉਂ ਜੋ ਬਾਹਰਲਾ ਵੀ ਮੀਡੀਆ ਆਇਆ ਉਹ ਵੀ ਜਾਣੇ ਦੀ ਉਹ ਸਟੈਂਡ ਆਊਟ ਕਰਦੇ ਸੀਗੇ ਪੱਗਾਂ ਦਾ ਦਸਤਾਰ ਦਾ ਕਰਕੇ, ਤਾਂ ਇਸ ਕਰਕੇ ਉਹ ਵੀ ਜਾਣੀ ਦੀ ਲੀਸਟ ਸਕਸੈਸਫੁਲ ਹੋਇਆ। ਠੀਕ ਹੈ। ਸੋ ਉਦਾਂ ਜਸਬੀਰ ਜੀ ਕਿੰਨੇ ਕੁ ਜਾਣੇ, ਕਿੰਨੇ ਕੁ ਕਿਸਾਨ ਜਿਹੜੇ ਇਸ ਰੈਲੀ ਦੇ ਵਿੱਚ ਜਿਹੜੇ ਉਹ ਪਹੁੰਚੇ? 1000-1200 ਹੋਣਾਗਾ ਟੋਟਲ, ਹੈ ਨਾ। ਸੋ ਕਿਤੇ ਨਾ ਕਿਤੇ ਜਸਬੀਰ ਜੀ ਇਹ ਨਿਰਾਸ਼ਾ ਵੀ ਹੁੰਦੀ ਆ ਵੀ ਮਿਲੀਅਨਸ ਆਫ ਫਾਰਮਰਸ ਆਲ ਅਕ੍ਰੋਸ ਅਮਰੀਕਾ ਆ, ਤੇ ਇੰਨੇ ਥੋੜੇ ਬੰਦੇ ਜਿਹੜੇ ਪਹੁੰਚੇ ਆ ਸਾਰੇ ਪਾਸਿਓਂ। ਚਲੋ ਤੁਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਕੇ 2 ਦਰਜਨ ਬੰਦੇ ਜਿਹੜੇ ਉੱਥੋਂ ਤੁਸੀਂ ਲੈ ਕੇ ਗਏ ਆ ਇੱਧਰੋਂ, ਪਰ ਬਾਕੀ ਥਾਵਾਂ ਤੋਂ ਵੀ ਕਾਫੀ ਘੱਟ ਹੀ ਆਏ। ਮੋਸਟਲੀ ਤਾਂ ਜੋ ਕੋਈ ਵੀ ਫਾਰਮਿੰਗ ਜਾਣਾ, ਕੋਈ ਵੀ ਪ੍ਰੋਗਰਾਮਸ ਆ, ਉਹਨਾਂ 'ਚ ਪਾਰਟਿਸਿਪੇਸ਼ਨ ਬਹੁਤ ਲੋ ਆ। ਠੀਕ ਹੈ। ਉਹ ਇਕੱਲੇ ਸਿਰਫ ਆਪਣੇ ਹੀ ਨਹੀਂ, ਜਿਹੜੇ ਆਪਣੇ ਪੰਜਾਬੀ ਫਾਰਮਰਸ ਨੂੰ ਕਹਿ ਦਿੰਦੇ ਆ, ਸਿੱਖਾਂ ਨੂੰ, ਉਹ ਕ੍ਰਾਸ ਦਾ ਬੋਰਡ ਸੇਮ ਆ ਨਾ। ਤੇ ਇਸੇ ਕਰਕੇ ਜਾਣੀ ਦੀ ਜਿਹੜੀ ਖੇਤੀਬਾੜੀ ਆ ਉਹ ਸਭ ਤੋਂ ਪਿੱਛੇ ਪਈ ਵੀ ਆ। ਤੇ ਇਸੇ ਕਰਕੇ ਵੀ ਜਾਂਦੀ ਜਿਹੜੇ ਡਿਫਰੈਂਟ ਪ੍ਰੋਗਰਾਮਸ ਆ ਜਾਂਦੀ ਘੱਟ ਆਏ, ਪਰ ਇੰਨਾ ਹੈ ਵੀ ਇੰਨੇ ਵੀ ਬੰਦੇ ਜਿਹੜੇ ਉੱਥੇ ਜਾਂਦੇ ਆ ਨਾ, ਉਹ ਲੀਸਟ ਜਾਂਦੀ, ਉਹ ਰਿਕਾਰਡ ਹੁੰਦੇ ਆ, ਰੈਕਗਨਾਈਜ਼ ਹੁੰਦੇ ਆ ਬਈ ਇਹ ਇਸ਼ੂਜ਼ ਹੈਗੇ ਆ, ਤੇ ਉਹ ਇਸ ਕਰਕੇ ਜਾਣੀ ਦੀ ਮੈਸੇਜ ਜਾਂਦਾ ਹੈ। ਠੀਕ ਹੈ। ਤੇ ਉੱਥੇ ਜਸਬੀਰ ਜੀ ਫਿਰ ਪੋਲੀਟੀਸ਼ੀਅਨਸ ਦੇ ਨਾਲ ਵੀ ਮੁਲਾਕਾਤ ਹੋਈ, ਉਹਨਾਂ ਨੇ ਗੱਲ ਸੁਣੀ ਫਾਰਮ ਬਿੱਲ ਦੇ ਵਿੱਚ ਤੁਹਾਡੇ ਵੱਲੋਂ ਵੈਲੀ ਦੇ ਫਾਰਮਰਸ ਦੀਆਂ ਕੀ ਮੰਗਾਂ ਜਿਹੜੀਆਂ ਸੀਗੀਆਂ ਮੁੱਖ ਤੌਰ ਦੇ ਉੱਤੇ? ਹਾਂਜੀ, ਉੱਥੇ ਅਸੀਂ ਉੱਥੇ ਬੇਸਿਕਲੀ ਦੂਸਰੇ ਦਿਨ 2-3 ਮਿਲੇ, ਜਿੱਦਾਂ ਫਾਈਨਸਟਾਈਨ ਸੀ ਉਹਦਾ ਪੂਰਾ ਸਟਾਫ, ਤੇ ਉਸ ਤੋਂ ਬਾਅਦ ਫਿਰ ਜਿਮ ਕਾਸਟ ਆ ਉਹਨਾਂ ਦੇ ਵਿੱਚ ਵੀ ਮੀਟਿੰਗ ਹੋਈ, ਤੇ USDA ਡਿਪਾਰਟਮੈਂਟ ਦੇ ਨਾਲ ਉਹ ਮਿਲ ਨਹੀਂ ਹੋਇਆ, ਪਰ ਮੰਗ ਪੱਤਰ ਸਾਰਿਆਂ ਨੂੰ ਦਿੱਤੇ ਗਏ ਆ ਬਈ ਜਿਹੜੇ ਠੀਕ ਹੈ ਬਈ ਸਾਡੀ ਮੰਗ ਕੀ ਆ। ਪਰ ਇੱਕ ਹੋਰ ਵੀ ਗੋਲ ਹੁਣ ਅਸੀਂ ਪੱਗ ਦੇ ਵੱਲੋਂ ਸ਼ੁਰੂ ਕੀਤਾ ਗਾ ਕਿ ਸਾਰੇ ਅਮਰੀਕਾ ਦੇ ਵਿੱਚ ਜਿੱਥੇ ਵੀ ਕੋਈ ਹੋਵੇ, ਅਸੀਂ ਫਾਰਮਰ ਦਾ ਇੱਕ ਯੂਨਾਈਟਿਡ ਮੰਗ ਪੱਤਰ ਹੋਵੇ, ਜਿਹੜਾ ਸਾਡਾ ਨੋਰਥ ਆ ਸਾਊਥ ਆ ਸਾਰੇ ਪੋਲੀਟੀਸ਼ੀਅਨ ਨੂੰ ਦਿੱਤਾ ਜਾਵੇ। ਯੂਨੀਫਾਈਡ ਵੌਇਸ ਹੋਊਗਾ, ਉਹੀ ਉੱਥੇ ਦੇ ਕੇ ਆਉਂਦਾ ਵਾਸ਼ਿੰਗਟਨ DC।
ਹਾਂਜੀ, ਤੇ ਇਹ ਵੀ ਆਪਾਂ ਜਿਹੜਾ ਜ਼ਰੂਰ ਦੱਸਦੇ ਜਾਈਏ ਵੀ ਜਿੱਦਾਂ ਹੁਣ ਕੁਛ ਮਹੀਨੇ ਪਹਿਲਾਂ ਸੈਕਰਾਮੈਂਟੋ ਦੇ ਵਿੱਚ ਇੱਕ ਜਿਹੜੇ ਫਾਰਮਰਸ ਆ ਉਹਨਾਂ ਨੇ ਰੈਲੀ ਜਿਹੜੀ ਕੀਤੀ ਸੀ, ਪ੍ਰੋਟੈਸਟ ਕੀਤਾ ਸੀਗਾ। ਮੰਡੇਰੇ ਦੀ ਜਿਹੜੀ ਪਾਣੀ ਦੀ ਸਥਿਤੀ ਬਣੀ ਸੀ, ਉਸ ਤੋਂ ਬਾਅਦ ਦੇ ਵਿੱਚ ਹੁਣ ਫਾਰਮ ਬਿੱਲ ਦੇ ਵਿੱਚ ਕਿੱਦਾਂ ਜਿਹੜਾ ਸਸਟੇਨੇਬਿਲਿਟੀ, ਸਰਵਾਈਵੇਬਿਲਿਟੀ ਕਿਸਾਨਾਂ ਦੀ ਬਣੇ, ਉਸ ਨੂੰ ਲੈ ਕੇ ਜਿਹੜੀ ਉਹ ਚਰਚਾ ਜਿਹੜੀ ਉਹ ਚੱਲੀ ਆ। ਸੋ ਇਹ ਬਾਰ-ਬਾਰ ਕਰਨੇ ਪੈਂਦੇ ਨੇ, ਇਹ ਜ਼ਰੂਰ ਜਿਹੜੇ ਉਹ ਦੱਸਦੇ ਜਾਈਏ। ਵੀ ਸਮਾਂ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਠੀਕ ਜਿਹੜਾ ਉਹ ਕਰਨ ਦੇ ਲਈ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਲੱਗੇ। ਤੇ ਉੱਦਾਂ ਜਦੋਂ ਤੁਸੀਂ ਬਾਕੀ ਹੋਰ ਜਥੇਬੰਦੀਆਂ ਨਾਲ ਵੀ ਗੱਲ ਕਰ ਰਹੇ ਸੀ ਜਸਵੀਰ ਜੀ, ਉਹਨਾਂ ਦੀ ਕੀ ਜਿਹੜੀ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਬੜੇ ਇੰਟੀਗ੍ਰੇਟਿਡ ਆ ਉਹਨਾਂ ਸਾਰਿਆਂ ਦੇ ਨਾਲ, ਕਿੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਦੇਖਿਆ ਵੀ ਫਾਰਮ ਬਿੱਲ ਦੇ ਵਿੱਚ ਐਡ ਹੋਣੀਆਂ ਚਾਹੀਦੀਆਂ ਆ, ਜਾਂ ਕਿੱਦਾਂ ਜਿਹੜਾ ਕਿਸਾਨਾਂ ਨੂੰ ਹੈਲਪ ਜਿਹੜੀ ਉਹ ਹੋਵੇ? ਜਿਹੜੀ ਸਭ ਤੋਂ ਵੱਡੀ ਮੰਗ ਸੀਗੀ ਉਹ ਹੈਗਾ ਗਾ ਕਿ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਕਲਾਈਮੇਟ ਦਾ ਵਿਊ ਆ ਨਾ, ਕਿ ਬਈ ਕਲਾਈਮੇਟ ਇੰਪੈਕਟ ਬਹੁਤ ਕਰ ਰਿਹਾ ਹੈਗਾ, ਹੂੰ, ਹੂੰ। ਉਹ ਮੰਗ ਕੀਤੀ ਜਾਂਦੀ ਆ ਵੀ ਉਹ ਕਲਾਈਮੇਟ ਇੰਪੈਕਟ ਫਾਰਮਿੰਗ ਤੇ ਵੀ ਹੁੰਦਾ, ਉਸ ਹਿਸਾਬ ਦੇ ਨਾਲ ਫਾਰਮਰਾਂ ਦੀ ਵੀ ਹੈਲਪ ਕੀਤੀ ਜਾਵੇ ਪ੍ਰੋਗਰਾਮ। ਜਿੱਦਾਂ ਹੁਣ ਇੱਕ ਪ੍ਰੋਗਰਾਮ ਫਾਰਮ ਬਿੱਲ 'ਚ ਇਹ ਵੀ ਕਿਹਾ ਗਾ, ਇੱਥੇ ਜਿੱਦਾਂ ਹੁਣ ਵਾਲਨਟ ਆ ਤੇ ਆਲਮੰਡਸ ਆ, ਜੀ। ਇਹਨਾਂ ਦੀ ਪ੍ਰਾਈਸ ਬਹੁਤ ਲੱਗੀ ਵੀ ਆ, ਵੀ ਤੁਸੀਂ ਫੰਡ ਐਲੋਕੇਟ ਕਰੋ। ਉਹ ਹੂੰ। ਕਹਿ ਤਾਂ ਰਹੇ ਆ ਵੀ ਅਸੀਂ ਜਾਣੀ ਦੀ ਘੱਟੋ ਘੱਟ 90 to 100 ਮਿਲੀਅਨ ਡਾਲਰ ਵਾਲਨਟਸ ਲਈ ਕਰਾਂਗੇ ਤੇ 700 ਮਿਲੀਅਨ ਪਲੱਸ ਦੇਵਾਂਗੇ ਜਿਹੜੇ ਆਲਮੰਡ ਪਰਚੇਸ ਲਈ। ਬਈ ਅਸੀਂ ਇਹ ਰਿਕੁਐਸਟ ਕਰਾਂਗੇ, ਜੇ ਅਸੀਂ ਉਹਨਾਂ ਤੋਂ ਇਹ ਮੰਗਾਂਗੇ ਤਾਂ ਉਹ ਗਾਂ ਰਿਕੁਐਸਟ ਕਰਨਗੇ। ਜੇ ਉਹ ਅਪਰੂਵ ਹੋਇਆ, ਉਹ ਜਿੱਦਾਂ ਇੱਥੇ USDA ਦਾ ਨਿਊਟ੍ਰੀਸ਼ਨਲ ਪ੍ਰੋਗਰਾਮਸ ਆ, ਉਹਨਾਂ ਦੇ ਥਰੂ ਉਹ ਜਾਣੀ ਦੀ ਫੰਡਸ ਅਵੇਲੇਬਲ ਹੋਣਗੇ। ਦੂਸਰਾ ਜਿਹੜਾ ਹੁਣ ਮੰਗ ਕੀਤੀਆਂ ਗਈਆਂ ਗੀਆਂ ਵੀ ਜਿੱਦਾਂ ਹੁਣ ਕਲਾਈਮੇਟ ਦੇ ਨਾਲ ਸਾਡੇ ਖੂਹ ਬਹੁਤ ਨੀਵੇਂ ਹੋ ਰਹੇ ਆ, ਪਾਣੀ ਹੇਠਾਂ ਤੋਂ ਪੰਪ ਕਰ ਰਹੇ ਆ, ਪੈਨਲਟੀਜ਼ ਲੱਗ ਰਹੀਆਂ, ਇਹ ਸਾਰੀਆਂ ਰਿਕੁਐਸਟ ਉਹਨਾਂ ਦੇ ਮੂਹਰੇ ਰੱਖੀਆਂ ਵੀ ਇਹ ਸਾਰੀਆਂ ਚੀਜ਼ਾਂ ਜੋ ਵੀ ਇਹ ਫਨਾਮਨਾ ਹੋਇਆ, ਇਹ ਕਲਾਈਮੇਟ ਚੇਂਜ ਇੰਪੈਕਟ ਦੇ ਹੀ ਦਾ ਕਰਕੇ ਹੋਇਆਗਾ, ਵੀ ਉਹਦੇ ਫਾਰਮਰਾਂ ਦਾ ਤਾਂ ਕੋਈ ਹੈ ਨਹੀਂ ਗਾ ਜਾਣਦੀ ਕਸੂਰ, ਵੀ ਉਹਦੀ ਵੀ ਤੁਸੀਂ ਫੰਡਿੰਗ ਰੱਖੋ। ਨਹੀਂ ਬਿਲਕੁਲ। ਜੀ। ਹਾਂਜੀ, ਫਿਰ ਹੋਰ ਵੀ ਜਾਣਦੀ ਏਦਾਂ ਦੀਆਂ ਅਸੀਂ ਮੰਗਾਂ ਰੱਖੀਆਂ ਵੀ ਆ ਜਿਹੜੀਆਂ ਕਿ ਅਸੀਂ ਮਾਈਨੋਰਟੀ ਫਾਰਮਰਸ ਆ, ਸਾਡੇ ਸਕਸੈਸ ਦੇ ਲਈ ਵੀ, ਜਿੱਦਾਂ ਹੁਣ ਇੰਟਰਸਟ ਰੇਟ ਬਹੁਤ ਵਧਿਆ, ਕੋਈ ਨਾ ਕੋਈ ਏਦਾਂ ਦਾ ਪ੍ਰੋਗਰਾਮ ਹੋਵੇ ਫਾਰਮਿੰਗ ਲਈ ਜਿਹੜਾ ਕਿ ਲੋ ਇੰਟਰਸਟ ਰੇਟ ਪ੍ਰੋਗਰਾਮ ਹੋਣ। ਜੀ। ਤੇ ਜੀ। ਚਾਹੇ ਕੋਈ ਪ੍ਰੋਸੈਸਿੰਗ ਫੈਸਿਲਿਟੀਜ਼ ਹੋਵੇ। ਸੋ ਏਦਾਂ ਦੇ ਜਦੋਂ ਡਾਇਲੋਗ ਕਰਕੇ ਹੀ ਕੰਮ ਹੌਲੀ ਹੌਲੀ ਸ਼ੁਰੂ ਹੁੰਦਾ ਗਾ। ਪਰ ਜਦੋਂ ਤੁਸੀਂ ਇੱਕ ਵਾਰੀ ਕਿਸੇ ਨੂੰ ਪੋਜੀਸ਼ਨ ਕਰਦੇ ਆ ਗਾਂ ਨੂੰ, ਜਦੋਂ ਵੀ ਕੋਈ ਉੱਥੇ ਫਾਰਮ ਬਿੱਲ ਆਉਂਦਾ, ਕੋਈ ਨਾ ਕੋਈ ਪ੍ਰੋਗਰਾਮ ਤਿਆਰ ਕਰਦੇ ਆ, ਫਿਰ ਇਹ ਗੱਲਾਂ ਕੰਸੀਡਰ ਕੀਤੀਆਂ ਜਾਂਦੀਆਂ ਤੇ ਫਿਰ ਉਹ ਪ੍ਰੋਗਰਾਮ ਦੇ ਥਰੂ ਹੋ ਕੇ ਸਾਰੇ ਹੀ ਜਾਣਦੀ ਫਾਰਮਰਾਂ ਨੂੰ, ਲੋਕਾਂ ਨੂੰ ਫਿਰ ਉਹ ਅਵੇਲੇਬਲ ਹੋ ਜਾਂਦੇ। ਜੀ, ਜੀ। ਸੋ ਬਿਲਕੁਲ ਆਪਾਂ ਇਸ ਤੋਂ ਪਹਿਲੇ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਫਾਰਮ ਬਿੱਲ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਰਹੇ ਹੈਗੇ ਆ। ਸੋ ਚਲੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਉਹ ਸੁਣੀ ਜਾਵੇ। ਇੱਕ ਤਾਂ ਪ੍ਰਮਾਤਮਾ ਨੇ ਤਾਂ ਜ਼ਰੂਰ ਸੁਣੀ ਆ, ਮੀਂਹ ਨੂੰ ਜਿਹੜਾ ਉਹ ਲੈ ਕੇ ਜਿਹੜੇ ਖਾਸ ਕਰਕੇ ਕੈਲੀਫੋਰਨੀਆ ਦੀ ਜਿਹੜੀ ਆਪਾਂ ਦੇਖਦੇ ਜਾਈਏ ਸਥਿਤੀ। ਤੇ ਹੁਣ ਆਪਾਂ ਇੱਕ ਬ੍ਰੇਕ ਲੈਣੀ, ਤੇ ਬ੍ਰੇਕ ਤੋਂ ਬਾਅਦ ਤੇ ਜਿਹੜੇ ਹੁਣ ਮੀਂਹ ਆ ਰਹੇ ਆ, ਸਟਾਰਮਸ ਜਿਹੜੇ ਆਏ ਆ, ਉਹਨਾਂ ਦਾ ਕੀ ਅਸਰ ਜਿਹੜਾ ਉਹ ਹੋ ਰਿਹਾ ਆ ਇਸ ਪੂਰੀ ਖੇਤੀਬਾੜੀ ਦੇ ਉੱਤੇ, ਉਸ ਨੂੰ ਲੈ ਕੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਸਟਾਰਮਸ ਤੇ ਫਾਰਮਿੰਗ ਕਿੱਦਾਂ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਬਣੇ, ਉਸ ਨੂੰ ਲੈ ਕੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਆਪਣੇ ਨਾਲ ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ ਤੇ ਜਸਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਰਾਜਕਰਨਵੀਰ, ਸਤਿ ਸ੍ਰੀ ਅਕਾਲ। ਤੇ ਗੱਲਬਾਤ ਜਿਹੜੀ ਆਪਾਂ ਕਰ ਰਹੇ ਸੀਗੇ ਸਟਾਰਮਸ ਨੂੰ ਲੈ ਕੇ, ਹੁਣ ਆਪਾਂ ਗੱਲਬਾਤ ਕਰਨੀ ਹੈ। ਇਸ ਤੋਂ ਪਹਿਲਾਂ ਆਪਾਂ ਵਾਸ਼ਿੰਗਟਨ DC ਦੀ ਜਿਹੜੀ ਉੱਥੇ ਰੈਲੀ ਹੋਈ ਕਿਸਾਨਾਂ ਦੀ, ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਕੀਤੀ ਸੀ। ਸੋ ਜਸਬੀਰ ਜੀ, ਆਪਾਂ ਚਲੋ ਗੱਲ ਇਸ ਦੇ ਉੱਤੇ ਪਹਿਲਾਂ ਵੀ ਕੀਤੀ ਹੈ, ਪਰ ਸਥਿਤੀ ਐਵਰੀ ਵੀਕ ਕੁਛ ਨਾ ਕੁਛ ਡਿਫਰੈਂਟ ਹੋਈ ਜਾ ਰਹੀ ਆ। ਲਗਾਤਾਰ ਮੀਂਹ ਪੈਣੇ ਹਟ ਨਹੀਂ ਰਹੇ। ਮੀਂਹ ਹੁਣ ਬਹੁਤ ਪੈ ਰਹੇ ਆ। ਚਲੋ ਚਰੋਖੀ ਮੰਗ ਸੀਗੀ, ਡਿਮਾਂਡ ਸੀਗੀ, ਕਿਸਾਨ ਚਾਹੁੰਦੇ ਸੀਗੇ ਮੀਂਹ ਪਵੇ, ਪਰ ਬੜੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੁਣ ਮੀਂਹ ਪੈ ਰਹੇ ਆ, ਇਸ ਨੇ ਬਹੁਤ ਸਾਰੀਆਂ ਕ੍ਰੌਪਸ ਦੇ ਉੱਤੇ ਵੀ ਜਿਹੜਾ ਉਹ ਅਸਰ ਕਰਨਾ ਆ। ਸੋ ਆਪਾਂ ਕੀ ਦੇਖ ਰਹੇ ਹਾਂ, ਕੀ ਇੰਪੈਕਟ ਹੈ ਇਸ ਟਾਈਮ ਦੇਖ ਰਹੇ ਹਾਂ? ਹਾਂਜੀ ਰਾਜਕਰਨਵੀਰ, ਇਹ ਫਾਰਮਿੰਗ ਦਾ ਜਦੋਂ ਦੇਖੋ ਨਾ ਜਿਹੜਾ ਇੰਪੈਕਟ ਹੋ ਰਿਹਾ, ਮੀਂਹ ਦੀ ਬਹੁਤ ਲੋੜ ਸੀਗੀ, ਹਨਾ। ਬੜਾ ਅਰਦਾਸਾਂ ਕੀਤੀਆਂ ਤੇ ਮੀਂਹ ਹੁਣ ਪੈ ਵੀ ਬਹੁਤ ਰਿਹਾ। ਮੀਂਹ ਦੇ ਨਾਲ ਹੁਣ ਤਾਂ ਹੇਲ ਹੋਰ ਗੜੇ ਬਹੁਤ ਪੈ ਰਹੇ ਆ, ਹਨੇਰੀਆਂ ਬਹੁਤ ਆ ਰਹੀਆਂ ਹੈਗੀਆਂ ਜੀ। ਜਿੱਥੇ ਜਿੱਥੇ ਇਹਦੇ ਫਾਇਦੇ ਹੁੰਦੇ ਆ ਨਾ, ਆਪਾਂ ਫਾਇਦਿਆਂ ਦੀ ਪਹਿਲਾਂ ਗੱਲ ਕਰ ਦਿੰਦੇ ਆ, ਮੁੜ ਕੇ ਫਿਰ ਇਹਦੇ ਦੂਸਰੀ ਸਾਈਡ ਕੀ ਆ ਤੇ ਇਹਦੇ ਕੀ ਕੁਝ ਕੋਈ ਕਰ ਸਕਦਾ ਗਾ ਜੀ, ਹਨਾ। ਫਾਇਦਾ ਤਾਂ ਇਹ ਹੁੰਦਾ ਕਿ ਜਿਹੜਾ ਸਾਡਾ ਗਰਾਊਂਡ ਵਾਟਰ ਆ ਨਾ, ਉਹ ਰੀਚਾਰਜ ਹੋ ਰਿਹਾ ਹੈਗਾ, ਠੀਕ ਹੈ ਹਨਾ। ਭਾਵੇਂ ਬਾਹਲਾ ਪਾਣੀ ਸਮੁੰਦਰ ਨੂੰ ਆਪਾਂ ਕਹਿੰਦੇ ਆ ਛੱਡਿਆ ਗਿਆ, ਪਰ ਫਿਰ ਵੀ ਇੱਥੇ ਜੋ ਤੁਹਾਡੇ ਇੱਥੇ ਖੇਤਾਂ ਦੇ ਵਿੱਚ ਆਉਂਦਾ ਗਾ, ਕਿਉਂ ਖੇਤਾਂ ਦੇ ਵਿੱਚ ਨਾ ਪਿਛਲੇ ਚਿਰਦਾ ਡਰਾਊਟ ਕਰਕੇ ਜਿਹੜੇ ਕੈਮੀਕਲ ਸੀ ਉਹ ਟਾਕਸਿਕ ਹੋਏ ਵੇ ਸੀ, ਲੀਚ ਹੋ ਜਾਂਦੇ, ਫਿਰ ਉਹ ਲੀਚ ਹੋ ਜਾਂਦੇ ਆ, ਹਨਾ। ਲੀਚ ਧਰਤੀ ਜਾਣੇ ਦੀ ਉਹ ਫਰੈਸ਼ ਹੋ ਗਈ ਆ, ਹਨਾ, ਤੇ ਉਹਨਾਂ ਨੂੰ ਸ਼ੁਰੂ ਕਰਨ ਦੇ ਲਈ ਤੇ ਫਿਰ ਜਾਂਦੀ ਉਹਦੇ ਨਾਲ ਇੱਕ ਪਾਣੀ ਵੀ ਵਾਟਰ ਰੀਚਾਰਜ ਹੋਇਆਗਾ। ਹੁਣ ਜੇ ਤੁਸੀਂ ਵੈਲਜ਼ ਟਰਨ ਆਨ ਕਰਦੇ ਆ ਨਾ, ਉਹ ਪਾਣੀ ਭਰਿਆ ਹੀ ਆਉਂਦਾ ਵੀ ਸਾਫ਼ ਆ, ਹਨਾ। ਉਹਦੀ ਕੁਆਲਿਟੀ ਵੀ ਪਾਣੀ ਦੀ ਚੰਗੀ ਆ, ਜਿਹੜੀ ਉੱਪਰੋਂ ਇਹ ਰੀਚਾਰਜ ਹੋਇਆ ਮੀਂਹ ਦੇ ਇਫੈਕਟ ਦੇ ਨਾਲ, ਹਨਾ। ਇਹ ਤਾਂ ਹੈਗੇ ਬੈਨੀਫਿਟਸ। ਤੇ ਜਿਹੜੇ ਜਾਣੀ ਦੀ ਇਫੈਕਟਸ ਹੋ ਰਹੇ ਆ, ਕਈ ਡਿਫਰੈਂਟ ਤਰ੍ਹਾਂ ਦੇ ਆ। ਜਿੱਦਾਂ ਹੁਣ ਆਪਣੇ ਰੋਡਸ ਬਹੁਤ ਟੁੱਟੀਆਂ, ਬਹੁਤ ਚੀਜ਼ਾਂ ਹੋਈਆਂ। ਇਹ ਸਾਰਾ ਇਫੈਕਟ ਹੈਗਾ ਕਿ ਜਿਹੜੇ ਸਾਡੀ ਕੈਲੀਫੋਰਨੀਆ ਦੀ ਗਵਰਨਮੈਂਟ ਆ ਜੀ, ਇਹਨਾਂ ਨੇ ਬਹੁਤ ਘੱਟ ਇਨਵੈਸਟ ਕੀਤਾ ਇਨਫਰਾਸਟ੍ਰਕਚਰ 'ਚ। ਇਨਫਰਾਸਟ੍ਰਕਚਰ ਦਾ ਮਤਲਬ ਹੈ ਉਹਨੇ ਵੀ ਕੋਈ ਨਵਾਂ ਤੁਸੀਂ ਡੈਮ ਬਣਾ ਦਿਓ, ਜਿਹੜੇ ਐਗਜ਼ਿਸਟਿੰਗ ਵੀ ਹੈਗੇ ਆ ਕੈਨਾਲਸ ਆ, ਉਹ ਕਲੀਨ ਨਹੀਂ ਕੀਤੀਆਂ, ਉਹਨਾਂ ਲਈ ਫੰਡਸ ਨਹੀਂ ਦਿੱਤੇ। ਆਪਾਂ ਤੁਹਾਨੂੰ ਯਾਦ ਹੋਊਗਾ ਜਦੋਂ ਜੂਨ ਜੁਲਾਈ 'ਚ ਗਏ ਸੀਗੇ ਉੱਥੇ ਸੈਕਰਾਮੈਂਟੋ, ਉਦੋਂ ਵੀ ਸੈਨੇਟਰ ਹਰਟਾਡੋ ਨੂੰ ਸਪੋਰਟ ਕਰਨ, ਉਹ ਸਪੋਰਟ ਇਹ ਸੀਗੀ ਵੀ ਜਾਣਦੀ ਤੁਸੀਂ ਫੰਡ ਐਲੀਕੇਟ ਕਰੋ ਵੀ ਜਿਹੜੀਆਂ ਇਹ ਕੈਨਾਲਸ ਆ ਹੋਰ ਆ, ਇਹਨੂੰ ਕਲੀਨ ਕੀਤਾ ਜਾਵੇ, ਵੀ ਜੇ ਕਿਤੇ ਸਾਡੇ ਪਾਣੀ ਆ ਗਿਆ ਅਸੀਂ ਪਾਣੀ ਕੈਪਚਰ ਨਹੀਂ ਕਰ ਸਕਣਾ, ਫਲੱਡਿੰਗ ਹੋਊਗੀ, ਉਹਦੇ ਨਾਲ ਡੈਮੇਜ ਬਹੁਤ ਹੋਣਾ। ਉਹ ਇਹਨਾਂ ਨੇ ਥੋੜੀ ਘਣੀ ਫੰਡਿੰਗ ਦਿੱਤੀ, ਪਰ ਦਿੱਤੀ ਨਹੀਂ। ਉਹ ਇਹ ਸੋਚੀ ਜਾਂਦੇ ਸੀ ਵੀ ਡਰਾਊਟ ਤਾਂ ਚੱਲੀ ਜਾਣਾ, ਪਰ ਹੁਣ ਉਹਦਾ ਦੇਖ ਲਓ ਦੂਜੇ ਪਾਸੇ ਇਫੈਕਟ ਕੀ ਹੋਇਆ। ਕਿੰਨੇ ਰੋਡਸ ਟੁੱਟੀਆਂ, ਹਾਈਵੇਜ਼ ਟੁੱਟੀਆਂ, ਹਾਊਸ ਫਲੱਡਿੰਗ ਹੋ ਰਹੀ ਆ, ਸ਼ਹਿਰਾਂ ਦੇ ਸ਼ਹਿਰ ਡੁੱਬ ਰਹੇ ਆ। ਕਿੰਨਾ ਜਾਣੀ ਦੀ ਤੁਸੀਂ ਹੋਰ ਏਜੰਸੀਆਂ ਲਿਆ ਕੇ ਓਵਰ ਟਾਈਮ ਉਹਨਾਂ ਨੂੰ ਕੰਮ ਕਰਾਉਨੇ ਆ। ਇਹਦਾ ਇਹ ਇਫੈਕਟ ਆ ਕਿ ਜਦੋਂ ਲੋਕ ਉੱਠਦੇ ਨਹੀਂ, ਲੋਕ ਸੁੱਤੇ ਰਹਿੰਦੇ ਆ, ਉਦੋਂ ਜਾਣੀ ਦੀ ਗਵਰਨਮੈਂਟ ਜਾਂਦੀ, ਉਹਨਾਂ ਦਾ ਮੇਨ ਫੋਕਸ ਸੀਗਾ ਇਲੈਕਸ਼ਨ ਤੇ, ਔਰ ਰੀਕਾਲ ਹੋ ਰਿਹਾ ਸੀ ਨਿਊਸਮ ਦਾ। ਉਹਨਾਂ ਨੇ ਫੰਡਸ ਦਿੱਤੇ ਸੀਗੇ ਵੀ ਜਾਣਦੀ ਤੁਸੀਂ, ਤੁਹਾਨੂੰ ਇੰਨੇ ਹੋਰ ਫੰਡ ਦਿੰਨੇ ਆ ਕੋਵਿਡ ਕਰਕੇ, ਵੋਟ ਸਾਨੂੰ ਪਾਵੋ, ਹੈਨਾ। ਪਰ ਉਹ ਜਿਹੜੇ ਪੈਸੇ ਆ ਜਦੋਂ ਇਨਫਰਾਸਟ੍ਰਕਚਰ ਤੇ ਨਹੀਂ ਲੱਗੇ, ਇੱਕ ਤੁਸੀਂ ਜਦੋਂ ਆਪਦੇ ਇਲੈਕਟਡ ਲੀਡਰ ਨੂੰ ਆਵਾਜ਼ ਨਹੀਂ ਦਿੰਦੇ, ਉਹਨਾਂ ਨੂੰ ਦੱਸਦੇ ਨਹੀਂਗੇ ਵੀ ਜਾਂਦੀ ਸਾਨੂੰ ਕੀ ਚਾਹੀਦਾ, ਉਹ ਮੁੜ ਕੇ ਫਿਰ ਜਿਹੜੇ ਅਵੇਲੇਬਲ ਫੰਡਸ ਹੈਗੇ ਆ ਲਿਮਿਟਡ, ਜੋ ਵੀ ਫੰਡਸ ਹੈਗੇ ਫਿਰ ਉਹਨਾਂ ਨੇ ਆਪਦੇ ਆਪ ਨਾਲ ਉੱਦਾਂ ਐਲੋਕੇਟ ਕਰਨਾਗਾ, ਤੇ ਉਹਦੇ ਨਤੀਜੇ ਹੋਏ ਵੇ ਆ ਵੀ ਇੱਕ ਤਾਂ ਜਾਣਦੀ ਜਿਹੜੀ ਅਸੀਂ ਨਹੀਂ ਆਵਾਜ਼ ਦਿੱਤੀ, ਲੋਕ ਜਾਣਦੀ ਐਕਸਪੈਕਟ ਕਰਦੇ ਕੋਈ ਹੋਰ ਹੀ ਆ ਕੇ ਆਵਾਜ਼ ਦੇ ਜੇ, ਸਾਡੇ ਲਈ ਆਵਾਜ਼ ਦੇ ਜੇ, ਤੇ ਦੂਸਰਾ ਜਾਣਦੀ ਜਿਹੜੇ ਸਾਡੇ ਇਲੈਕਟਡ ਲੀਡਰ ਆ ਉਹ ਆਪਦੀ ਜਾਬਸ ਨਹੀਂ ਕਰ ਰਹੇ। ਨਹੀਂ, ਇੰਨਾ ਪਾਣੀ ਟੁੱਟਣ ਦਾ ਕੋਈ ਸਾਧਨ ਨਹੀਂ। ਹੁਣ ਤੁਸੀਂ ਦੇਖੋ US ਜਾਣਦੀ ਕੋਈ ਥਰਡ ਵਰਲਡ ਕੰਟਰੀ ਤਾਂ ਹੈ ਨਹੀਂ, ਜਦੋਂ ਤੁਹਾਡੇ ਫ੍ਰੀਵੇ ਬੰਦ ਹੋ ਜਾਂਦੇ ਆ, 101 ਬੰਦ ਹੋਇਆ, 99 ਹੋਇਆ,
ਹਨਾ ਇੱਥੇ ਬਹੁਤ ਹੀ ਜਾਣਦੀ ਜਿਹੜੀਆਂ ਰੋਡਾਂ ਉਹ ਸਾਰੀਆਂ ਕਲੈਪਸ ਹੋ ਗਈਆਂ। ਇਹ ਤੇ ਇਦਾਂ ਲੱਗ ਰਿਹਾ ਜੀ ਬੜੀ ਆਮ ਜੀ ਗੱਲ ਹੁੰਦੀ ਆ ਵੀ ਸੜਕ ਨੂੰ ਜਾਂਦੀ ਲਿੰਕ ਪਿੰਡ ਨੂੰ ਜਾਂਦੀ ਲਿੰਕ ਰੋਡ ਟੁੱਟ ਗਈ ਹੋਵੇ। ਇਹ ਤਾਂ ਮੇਨ ਫਰੀਵੇਜ਼ ਦਾ ਇਦਾਂ ਹਾਲ ਮੇਨ ਟੁੱਟਿਆ, ਉਹਦਾ ਮੇਨ ਇਹੀ ਆ ਵੀ ਜਾਣਦੀ ਜਿਹੜਾ ਸਾਡਾ ਫੋਕਸ ਆ ਉਹ ਚੇਂਜ ਹੋ ਗਿਆ ਹਨਾ, ਤੇ ਉਹ ਇਸ ਕਰਕੇ ਵੀ ਜਾਣਦੀ ਉਹਨਾਂ ਨੇ ਐਲੋਕੇਟ ਨਹੀਂ ਕੀਤਾ ਤੇ ਉਹਦੇ ਜਾਣਦੀ ਹਾਂ ਸਾਡੇ ਇਲੈਕਟਡ ਲੀਡਰ ਵੀ ਕਸੂਰਬਾਦ ਆ, ਪਰ ਉਹ ਤੋਂ ਸਭ ਤੋਂ ਵੱਧ ਕਸੂਰਬਾਦ ਹੈਗੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਇਲੈਕਟ ਕੀਤਾ, ਮੁੜ ਕੇ ਇਲੈਕਟ ਕਰਕੇ ਉਹਨਾਂ ਤੋਂ ਮੰਗਿਆ ਕੁਝ ਨਹੀਂ, ਪੁੱਛਦੇ ਨਹੀਂ। ਜੇ ਤੁਸੀਂ ਨਹੀਂ ਪੁੱਛਣਾ ਫਿਰ ਉਹਦੇ ਨਤੀਜੇ ਇਹੀ ਹੋਣਗੇ। ਨਹੀਂ ਦੇਖੋ ਕੋਵਿਡ ਦੇ ਨਾਂ ਤੇ ਬਹੁਤ ਸਾਰੇ ਪ੍ਰੋਗਰਾਮ ਚਾਲੂ ਹੋਏ ਜਿਹੜੇ ਸੀਗੇ ਟੈਂਪਰੇਰੀ ਹੋਣੇ ਚਾਹੀਦੇ ਸੀਗੇ, ਬਟ ਉਹਨਾਂ ਨੇ ਉਹ ਪਰਮਾਨੈਂਟ ਬਣਾ ਲਏ। ਹਾਂਜੀ, ਆਪਣੇ ਬਜਟ ਸਰਪਲਸ ਸੀਗਾ ਤੇ ਉਹ ਬਾਅਦ ਹੁਣ ਦੇਖੋ ਡੈਫਿਸਿਟ ਦੇ ਵਿੱਚ ਆ ਗਿਆ। ਹਾਂਜੀ, ਪੰਜਾਬ ਦੀ ਦਾਲ ਰੋਟੀ ਇੱਥੇ ਵੀ ਚੱਲ ਰਹੀ ਆ ਜੋ ਸ਼ੁਰੂ ਕੀਤੀ ਸੀ, ਪਰ ਜਦੋਂ ਵਾਪਸ ਹੁਣ ਫਾਰਮਿੰਗ ਤੇ ਆਉਂਦੇ ਆ ਵੀ ਇਹਦਾ ਜਾਣਦੀ ਇਫੈਕਟ ਕੀ, ਇੰਪੈਕਟ ਕੀ ਆ। ਇੰਪੈਕਟ ਬਾਹਲਾ ਹੋਇਆਗਾ ਜਾਂਦੀ ਆਲਮੰਡਸ ਤੇ, ਕਿਉਂ ਆਲਮੰਡ ਦੀ ਬਲੂਮ ਚੱਲ ਰਹੀ ਸੀ। ਪਹਿਲੇ ਫੇਜ਼ ਦੇ ਵਿੱਚ ਤਾਂ ਜੋ ਹੋਇਆ ਕਿ ਮੀਂਹ ਕਾਫੀ ਪੈਂਦੇ ਸੀ ਹਨਾ, ਹੁਣ ਜੇ ਆਪਾਂ ਸਾਰੀ ਕੈਲੀਫੋਰਨੀਆ 'ਚ ਦੇਖਿਆ ਜਾਵੇ ਕਈ ਥਾਵਾਂ ਤੇ ਤਾਂ ਇਹ ਜਾ ਕੇ ਜਾਂਦੀ ਇੰਨੇ ਮੀਂਹ ਪਏ ਆ ਕਿ ਉਹਨਾਂ ਤੋਂ ਟਰੈਕਟਰ ਤੇ ਸਪਰੇ ਰਿਗ ਲੈ ਕੇ ਜਾ ਨਹੀਂ ਹੋਇਆ। ਹਾਂ, ਵੜਦੀ ਨਹੀਂ ਮਸ਼ੀਨਰੀ ਵੜਦੀ ਨਹੀਂ ਗੀ, ਉਹ ਤਾਂ ਹਲੇ ਵੀ ਨਹੀਂ ਵੜ ਰਹੀ, ਚਿੱਕੜੀ ਆ। ਤੇ ਜਿਹਦੇ ਕਰਕੇ ਅਸੀਂ 2 ਸਪਰੇਆਂ ਵੀ ਕਰਦੇ ਆ। ਹੁਣ ਦੂਸਰਾ ਫੈਕਟ ਇਹ ਆ ਕਿ ਇਹ ਲਗਾਤਾਰ ਮੀਂਹ ਵੀ ਨਹੀਂ ਪੈਂਦਾ, ਕਿਤੇ ਧੁੱਪ ਆ ਗਈ 2 ਦਿਨ ਉਹਦੇ ਗਰਮੀ ਹੋ ਜਾਂਦੀ ਆ, ਟੈਂਪਰੇਚਰ ਹਾਈ ਹੋ ਜਾਂਦਾ। ਉਹਦੇ ਨਾਲ ਜਿਹੜੇ ਫੰਗਸ ਡਿਜ਼ੀਜ਼ ਆ ਨਾ, ਜਿਹੜੀਆਂ ਉੱਲੀਆਂ ਲੱਗਦੀਆਂ, ਫਾਈਟੋਪਟਰਾ ਹੋ ਗਿਆ, ਫਸੇਰੀਅਮ ਹੋ ਗਈ, ਹੋਰ ਇਦਾਂ ਦੀਆਂ ਡਿਜ਼ੀਜ਼ਸ ਟਰੀ ਨੂੰ ਬਹੁਤ ਲੱਗ ਰਹੀਆਂ ਹਨਾ ਉਹ, ਤੇ ਪਰ ਉਹਦਾ ਇਫੈਕਟ ਜਾ ਕੇ ਗਾਹਾਂ ਪਤਾ ਲੱਗੂ। ਸੋ ਰੌਟਸ ਬਹੁਤ ਆ ਰਹੇ ਆ, ਰੌਟਸ ਬਹੁਤ ਹੋਣਗੇ ਹਲੇ। ਇਹ ਜਿਹੜਾ ਹੁਣ ਰੀਸੈਂਟਲੀ ਪਿਛਲੇ ਵੀਕਐਂਡ ਦੇ ਉੱਤੇ ਆਪਾਂ ਦੇਖਿਆ ਵੀ ਕਿੰਨੀਆਂ ਆਪਣੇ ਸੈਂਟਰਲ ਵੈਲੀ ਚੋਂ ਮਡੇਰਾ ਹੋ ਗਿਆ, ਫਾਊਲਰ ਹੋ ਗਿਆ, ਕਰਮਨ ਹੋ ਗਿਆ, ਗੜੇਮਾਰੀ ਹੋਈ ਬਹੁਤ ਜ਼ਿਆਦਾ। ਹਾਂਜੀ, ਜਿੱਦਾਂ ਵੀ ਉਹਦਾ ਨੁਕਸਾਨ ਵੀ ਬਹੁਤ ਹੋਇਆ। ਜਿਹੜੇ ਲੱਗੇ ਫੁੱਲ ਸੀਗੇ ਉਹ ਝੜ ਗਏ ਤੇ ਜਿਹਦੇ ਨਟ ਜਿਹੜਾ ਜੇ ਸੈੱਟ ਨਹੀਂ ਸੀ ਹੋਇਆ, ਉਹ ਜਿਹੜਾ ਸੈੱਟ ਹੋ ਸਕਦਾ ਸੀਗਾ ਉਹ ਝੜ ਗਿਆ, ਹਨੇਰੀ ਚੱਲੀ ਆ। ਸੋ ਉਹਦਾ ਬਹੁਤ ਜ਼ਿਆਦਾ ਹੁਣ ਨੁਕਸਾਨ ਹੋਇਆ ਤੇ ਨਾਲ ਤੁਸੀਂ ਕਹਿ ਰਹੇ ਆ ਵੀ ਹੁਣ ਬਿਮਾਰੀਆਂ ਲੱਗਣ ਦਾ ਵੀ ਖਤਰਾ। ਯਾਨੀ ਬਹੁਤ ਇਫੈਕਟ ਆ ਉਹਦੇ। 2 ਤਰ੍ਹਾਂ ਦੇਖਿਆ ਜਾਂਦਾ ਗਾ। ਪਹਿਲਾ ਤਾਂ ਹੈਗਾ ਵੀ ਜਿਹੜੀਆਂ ਜਾਣੀ ਦੀ ਇਸ ਸਾਲ ਦਾ ਕ੍ਰਾਪ ਆ ਉਹ ਕਿੰਨਾ ਗਾ, ਜਿੱਥੇ ਤਾਂ ਹੇਲ ਹੋ ਗਈ ਜਿੱਦਾਂ ਕਰਮਨ ਆਲਮੋਸਟ 50% ਕ੍ਰਾਪ ਜਾਣੀ ਦੀ ਉਹ ਹੇਲ ਨੇ ਸੱਟ ਦਿੱਤਾ। ਤੇ ਜੇ ਹੁਣ ਸਿਲਮੇ ਆਲ ਦੇਖੋ, ਉੱਥੇ ਫਾਊਲਰ ਦੇ ਵਿੱਚ ਜਿਹੜੀਆਂ ਪੱਗ ਤੇ ਫੋਟੋਜ਼ ਆ ਰਹੀਆਂ ਗੀਆਂ, ਉੱਥੇ ਤਾਂ 3-3, 4-4 ਇੰਚ ਆਈਸ ਜੰਮ ਗਈ ਆ, ਦੂਜੇ ਦਿਨ ਵੀ ਪਈ ਰਹੀ ਆ। ਉਹ ਉੱਥੇ ਬਹੁਤ ਜ਼ਿਆਦਾ ਇਫੈਕਟ ਆ ਉਹ ਚੀਜ਼ਾਂ ਦੇ ਨਾਲ। ਕਿਉਂ, ਚਲੋ ਕ੍ਰਾਪ ਇੰਸ਼ੋਰੈਂਸ ਜਿਨ੍ਹਾਂ ਦੀ ਤਾਂ ਕਰਾਈ ਆ ਉਹ ਠੀਕ ਆ, ਆਪਾਂ ਅੱਗੇ ਵੀ ਕ੍ਰਾਪ ਇੰਸ਼ੋਰੈਂਸ ਦੇ ਟਾਪਿਕਸ ਕਵਰ ਕੀਤੇ ਆ। ਜਿਨ੍ਹਾਂ ਦੀ ਕ੍ਰਾਪ ਉਹ ਵੀ ਤੁਹਾਨੂੰ ਲਿਮਿਟਡ ਫੰਡਸ ਦਿੰਦੇ ਆ, ਉਹਨੇ ਵੀ ਜਾਣਦੀ ਪੂਰਾ ਹੋਊਗਾ ਹਨਾ, ਸਰਵਾਈਵੇਬਿਲਿਟੀ ਦੀ ਆ ਚੀਜ਼। ਤੇ ਬਾਕੀ ਫਿਰ ਜੇ ਤੁਸੀਂ ਦੂਸਰੇ ਵੀ ਥਾਵਾਂ ਤੇ ਦੇਖੋ, ਹੇਲ ਸਾਊਥ ਦੇ ਵਿੱਚ ਵੀ ਪਈ ਆ, ਬੇਕਰਸਫੀਲਡ ਫੁੱਲਾਂ ਤੇ, ਨੌਰਥ ਦੇ ਵਿੱਚ ਵੀ ਪਈ ਆ ਹਨਾ। ਜਿਹੜੀ ਐਰਕੀ ਗੜੇਬਾਜੀ ਹੋਈ ਆ ਨਾ, ਬਹੁਤ ਜ਼ਿਆਦਾ ਹੋਈ ਆ ਹਨਾ। ਉਹਦੇ ਨਾਲ ਤਾਂ ਸਿਰਫ ਇਸ ਸਾਲ ਦੇ ਡਾਇਰੈਕਟ ਜਿਹੜਾ ਇੰਪੈਕਟ ਹੋਇਆਗਾ, ਜਿਹੜੀ ਰੇਨਸ ਹੋ ਰਹੀਆਂ ਗੀਆਂ, ਉਹ ਹੈਗਾ ਉਹਦਾ ਡਿਜ਼ੀਜ਼ਸ ਨਾਲ ਰਿਲੇਟਡ ਆ। ਇੱਕ ਤਾਂ ਬਾਹਲੇ ਲੋਕ ਅੱਗੇ ਕਹਿ ਰਹੇ ਸੀਗੇ ਵੀ ਜਾਣਦੀ ਪੋਲੀਨੇਸ਼ਨ ਤੇ ਬਹੁਤ ਕੁਐਸਚਨ ਆਪਾਂ ਕੀਤੇ ਆ ਵੀ ਸਿਸਲੀ ਨੂੰ ਵੀ ਲੈ ਕੇ ਆਂਦਾ ਸੀਗਾ ਵੀ ਬੀ ਪੋਲੀਨੇਸ਼ਨ ਕੀ ਆ। ਪਰ ਐਰਕੀ ਮੋਸਟਲੀ ਜਾਣਦੀ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਤਾਂ ਇਹ ਆ ਕਿ ਬੀ ਨੂੰ ਤਾਂ ਉੱਡਣ ਦਾ ਮੌਕਾ ਹੀ ਨਹੀਂ ਮਿਲਿਆ, ਟੈਂਪਰੇਚਰ ਨੇ ਲਾਓ ਕੀਤਾ। ਤੇ ਪੋਲੀਨੇਸ਼ਨ ਬਹੁਤ ਸੋਹਣੀ ਹੋਈ ਆ ਹਨਾ, ਜਿਹੜੀ ਹਵਾ ਦੇ ਨਾਲ 70% ਤਾਂ ਪੋਲੀਨੇਸ਼ਨ ਹਵਾ ਹੀ ਕਰਦੀ ਆ ਹਨਾ, 25-30 ਬੀਜ਼ ਕਰਦੀਆਂ ਹੁੰਦੀਆਂ। ਤੇ ਹੁਣ ਉਹਦੇ ਹਿਸਾਬ ਦੇ ਨਾਲ ਕਿ ਜਾਣੀ ਦੀ 90+ ਉਹ ਹਵਾ ਨਹੀਂ ਕਰਦੀ ਆ, ਹਾਂ। ਇਹਦਾ ਮਤਲਬ ਹੁਣ ਗਾਹਾਂ ਨੂੰ ਕਈ ਇੱਥੇ ਟੈਸਟਿੰਗ ਵੀ ਹੋਏ ਆ, ਕਈ ਖੇਤ ਜਿਹੜੇ ਬੀਜ ਜਿਨ੍ਹਾਂ ਨੇ ਜਮਾ ਹੀ ਨਹੀਂ ਰੱਖੀਆਂ ਉਹ ਵੀ ਡੇਟਾ ਲੈ ਰਹੇ ਆ ਵੀ ਗਾਹਾਂ ਨੂੰ ਫਾਰਮਰਾਂ ਨੂੰ ਇੱਕ ਇਹ ਹੋ ਗਿਆ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਬੀ ਦੀ ਸੇਵਿੰਗ ਕਰ ਸਕਦੇ ਹਾਂ। ਬਈ ਅੱਗੇ $200 ਨੂੰ ਬਕਸਾ, ਕੋਈ $400 ਖਰਚਦਾ, ਕੋਈ $350 ਤੋਂ $400 ਏਕੜ ਪਿੱਛੇ ਖਰਚਾ, ਉਹ ਤੁਸੀਂ ਅਵੋਇਡ ਕਰ ਸਕਦੇ ਆ ਹਨਾ। ਉਹ ਨਹੀਂ। ਤੇ ਦੂਸਰਾ ਹੁਣ ਜਿਹੜੇ ਫਿਰ ਦੇਖਦੇ ਆ ਵੀ ਪੋਲੀਨੇਸ਼ਨ ਹੋ ਗਈ ਆ ਤੇ ਬਿਮਾਰੀਆਂ, ਇੱਕ ਹੁੰਦਾ ਗਾ ਕਿ ਕਈ ਜਿਹੜੇ ਵੀਰ ਆ ਉਹਨਾਂ ਦੇ ਜਦੋਂ ਬਰਡਸ ਨਿਕਲੇ ਉਹ ਬੜੇ ਕੋਈ ਅਰਲੀ ਆਏ ਕੋਈ ਲੇਟ ਆਏ
ਜਿਨ੍ਹਾਂ ਦੇ ਬਰਡਸ ਲੇਟ ਆਏ ਆ ਬਦਾਮਾਂ ਦੇ, ਉਹਨਾਂ ਦੇ ਸੀਗਾ ਕਿ ਜਿਹੜਾ ਪਿਛਲੇ ਸਾਲ ਟਰੀਆਂ ਦੇ ਬਹੁਤ ਸਟ੍ਰੈਸ ਰਹੀ ਆ। ਠੀਕ ਹੈ। ਉਹ ਸਟ੍ਰੈਸ ਜਾਣੀ ਦੀ ਕਿ ਸ਼ੋ ਕੀਤਾ ਹੈ ਕਿ ਉਹਨਾਂ ਨੇ ਬਰਡ ਛੋਟੇ ਸੀ, ਖੁੱਲ ਨਹੀਂ ਸੀ ਰਹੇ। ਉਹ ਪਾਣੀ ਦੀ ਵੀ ਸਟ੍ਰੈਸ ਸੀਗੀ, ਕਈਆਂ ਨੇ ਪਾਣੀ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਕਈ ਥਾਵਾਂ ਤੇ ਪਾਣੀ ਅਵੇਲੇਬਲ ਨਹੀਂ ਸੀ, ਕਈ ਥਾਵਾਂ ਤੇ ਪਾਣੀ 'ਚ ਨੂਣ ਬਹੁਤ ਜ਼ਿਆਦਾ ਸੀ, ਕੁਆਲਿਟੀ ਮਾੜੀ ਸੀ, ਹੈ ਨਾ। ਉਹ ਇਹ ਤਿੰਨ ਸਾਰੀਆਂ ਚੀਜ਼ਾਂ ਹੋ ਸਕਦੀਆਂ, ਇਹ ਟੈਸਟ ਕਰਨੀਆਂ। ਜਦੋਂ ਪਿਛਲੇ ਜੁਲਾਈ ਅਗਸਤ ਦੇ ਵਿੱਚ ਬਰਡ ਸੈੱਟ ਹੁੰਦੇ ਆ, ਉਦੋਂ ਉਹ ਟਰੀ ਸਟ੍ਰੈਸ 'ਚ ਜਾ ਰਹੇ ਸੀਗੇ। ਉਹ ਮੁੜ ਕੇ ਉਹਨਾਂ ਦਾ ਫਨਾਮਨਾ ਕੀ ਸੀ ਕਿ ਪੱਤੇ ਆ ਰਹੇ ਸੀਗੇ, ਹਨਾ। ਉਹ ਕਹਿੰਦੇ ਵੀ ਫੁੱਲ ਤਾਂ ਸਾਡੇ ਹੈ ਨਹੀਂ, ਟਰੀ ਪੱਤੇ ਹੀ ਕੱਢੀ ਜਾਂਦਾ, ਹੈ ਨਾ। ਉਦੋਂ ਜੁਲਾਈ ਅਗਸਤ ਦੇ ਵਿੱਚ ਉਹਨਾਂ ਨੇ ਡਿਸਾਈਡ ਕਰ ਲਿਆ ਸੀ ਟਰੀ ਨੇ ਵੀ ਮੈਂ ਕਿਹੜਾ ਬਡ ਬਣਾਉਣਾ, ਕਿਹੜੇ ਪੱਤੇ ਬਣਾਉਣੇ ਆ, ਹੈ ਨਾ। ਤੇ ਲੋ ਪਾਵਰ ਮੋਡ 'ਚ ਚਲਾ ਗਿਆ, ਉਹ ਲੋ ਪਾਵਰ ਮੋਡ ਸ਼ਾਕ 'ਚ ਚਲਾ ਗਿਆ, ਹੈ ਨਾ ਉਦੋਂ। ਤੇ ਚਾਹੇ ਫਿਰ ਕਈ ਵੀਰਾਂ ਦਾ ਹੋਇਆ ਕਿ ਪਿਛਲੇ ਸਾਲ ਫਰਟੀਲਾਈਜ਼ਰ ਬਹੁਤ ਮਹਿੰਗਾ ਸੀ, ਹੈ ਨਾ, ਜਿਹੜੇ ਸਪੈਸ਼ਲੀ ਕੰਪਨੀਆਂ ਤੋਂ ਖਰੀਦਦੇ ਆ, ਹੈ ਨਾ। ਉਹਨਾਂ ਦਾ ਫੈਕਟ ਰਿਹਾਗਾ ਕਿ ਮਹਿੰਗਾਈ ਕਰਕੇ ਉਹਨਾਂ ਨੇ ਕੱਟ ਬੈਕ ਕਰਤਾ, ਉਹਨਾਂ ਨੇ ਘੱਟ ਲਾਇਆ। ਤੇ ਸੋ ਅਗਲੇ ਸੀਜ਼ਨ 'ਚ ਉਹ ਅਸਰ ਦਿਖ ਰਿਹਾ, ਉਹ ਅਸਰ ਦੇਖ ਰਹੇ ਆ। ਕਈਆਂ ਨੇ ਪੋਸਟ ਹਾਰਵੈਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਫਰਟੀਲਾਈਜ਼ਰ ਚਾਹੀਦਾਗਾ ਉਹ ਪਾਇਆ ਨਹੀਂ, ਉਹ ਵੀ ਅਗਲੇ ਸਾਲ ਦਿਸਿਆ ਐਰਕੀ, ਹੈ ਨਾ। ਫਿਰ ਕਈ ਵੀਰਾਂ ਦੇ ਆਉਂ ਵੀ ਜਿਹੜੇ ਮੈਨੂੰ ਕਾਲ ਆਉਂਦੇ ਵੀ ਹੁਣ ਕੀ ਕਰੀਏ, ਵੀ ਹੁਣ ਤਾਂ ਇੱਕ ਤਾਂ ਟੂ ਲੇਟ ਹੁੰਦਾ। ਫਿਰ ਉਹ ਕਈਆਂ ਦੇ ਕਿਹਾ ਵੀ ਜੇ ਜਾਣਦੀ ਤੁਸੀਂ ਫੋਲੀਅਰ ਸਪਰੇਅ ਕਰਕੇ ਨਾ ਨਿਊਟਰੀਅਨ ਜ਼ਿਆਦਾ ਪਾਵੋ, ਪਾ ਕੇ ਤਾਂ ਸਪਰੇਅ ਕਰੋ। ਉਹਨਾਂ ਦਾ ਦੂਜੇ ਤੀਜੇ ਦਿਨ ਇਫੈਕਟ ਆ ਗਿਆ ਵੀ ਭਾਜੀ ਫੁੱਲ ਤਾਂ ਖੁੱਲ ਗਏ ਆ, ਜਿਹੜੇ ਖੁੱਲ ਨਹੀਂ ਸੀ ਰਹੇ। ਪਰ ਹੁਣ ਉਹਨਾਂ ਦੀ ਜਿਹੜੀ ਫੁੱਲਾਂ ਦੀ ਹੈਲਥ ਆ, ਉਹ ਹੈਲਥ ਉਨੀ ਤਕੜੀ ਨਹੀਂ, ਹੈ ਨਾ। ਕਿਉਂ ਉਹਦੇ ਜਿਹੜੇ ਟਿਊਬਸ ਆ ਉਹ ਵੀ ਨਹੀਂ ਤਕੜੇ ਹੋਣੇ ਜਿੱਥੋਂ ਪਾਲਨੇਟ ਹੁੰਦਾ, ਉਹਦੀ ਡ੍ਰੌਪਿੰਗਸ ਵੀ ਬਹੁਤ ਹੋਊਗੀ। ਪਰ ਉਹਨਾਂ ਨੂੰ ਜਦੋਂ ਤੁਹਾਡੇ ਟਰੀ ਦੇ ਵਿੱਚ ਰਿਪੋਜ਼ਿਟੋਰੀ 'ਚ, ਜਿੱਦਾਂ ਆਪਾਂ ਬੈਂਕ ਸਮਝ ਲਓ, ਹੈ ਨਾ, ਉਹਦੇ ਵਿੱਚ ਤੁਹਾਡੇ ਪੈਸਾ ਹੈ ਨਹੀਂ, ਤੁਸੀਂ ਕਢਾ ਨਹੀਂ ਸਕਦੇ। ਸਿਲੀਕਨ ਵੈਲੀ ਬੈਂਕ ਦੀ ਤਾਂ ਨਹੀਂ ਗੱਲ ਕਰਦੇ? ਹਾਂਜੀ, ਇਹ ਸਿਲੀਕਨ ਵੈਲੀ ਬੈਂਕ ਹੀ ਬਣਾਤੇ ਖੇਤ, ਹੈ। ਤੇ ਉਹ ਫਿਰ ਨਾ ਉਹ ਜਾਂਦੀ ਬੇਸਿਕਲੀ ਉਸ ਤੇ ਟਰੀ ਦੇ ਵਿੱਚ ਕੁਝ ਨਹੀਂ, ਜੜਾਂ ਤੋਂ ਇਸ ਵਕਤ ਕੁਝ ਵੀ ਨਹੀਂ ਚੱਕ ਹੁੰਦਾ, ਕਿਉਂ ਟੈਂਪਰੇਚਰ ਇੰਨਾ ਲੋ ਆ, ਜੜਾਂ ਹਲੇ ਵੀ ਜਾਣੀ ਦੀ ਐਕਟਿਵ ਨਹੀਂ ਗਈਆਂ। ਉਹਨੂੰ ਐਕਟਿਵ ਕਰਨ ਦੇ ਲਈ ਹੋਰ 2-4 ਚੀਜ਼ਾਂ ਫਰਟੀਲਾਈਜ਼ਰ ਚਾਹੀਦੇ ਆ, ਜਿਹੜੇ ਜੇ ਤੁਸੀਂ ਜਨਵਰੀ ਫਰਵਰੀ 'ਚ ਪਾ ਦਿਓ ਤਾਂ ਉਹ ਥੋੜੇ ਘਣੇ ਐਕਟਿਵ ਹੋ ਜਾਂਦੇ। ਹੁਣ ਜਿਹੜੇ ਸਟਾਰਮ ਆ, ਵੈਦਰ ਇਵੈਂਟਸ ਆਏ ਆ, ਕੀ ਉਹ ਜੇ ਆਪਾਂ ਫਰਟੀਲਾਈਜ਼ਰ ਪਾ ਵੀ ਦਿੰਦੇ ਤੇ ਕੀ ਉਹ ਫਿਰ ਵੀ ਐਕਟਿਵ ਹੋ ਜਾਂਦੀਆਂ, ਜਾਂ ਟੈਂਪਰੇਚਰ ਕਿਉਂਕਿ ਲੋ ਹੀ ਹੈ ਇਹਨਾਂ ਨੇ ਫਿਰ ਵੀ ਰਹਿ ਜਾਣਾ ਸੀਗਾ? ਨਹੀਂ, ਐਕਟਿਵ ਹੋ ਜਾਣੀਆਂ ਸੀ। ਠੀਕ ਹੈ। ਉਹ ਨਾ ਕਰਕੇ 2 ਚੀਜ਼ਾਂ ਦੀ ਬੜੀ ਘਾਟ ਹੁੰਦੀ ਆ, ਇੱਕ ਤਾਂ ਫਾਸਫਰਸ ਐਸਿਡ ਆ, ਹੈ ਨਾ। ਦੂਜਾ ਜਿਹੜੀ ਮਾਈਕਰੋਬ ਦੀ ਐਕਟੀਵਿਟੀਜ਼ ਆ ਜਿਹੜੀਆਂ ਅੰਡਰਗਰਾਉਂਡ ਆ, ਉਹ ਘੱਟ ਹੁੰਦੀਆਂ, ਉਹਨੂੰ ਐਕਟੀਵੇਟ ਕਰ ਦਿੰਦੀਆਂ, ਹੈ ਨਾ। ਜਿਹੜੇ ਅੱਡੋ-ਅੱਡ ਸੋਲੂਸ਼ਨ ਆ, ਸਾਡੇ ਆਪ ਦੇ ਸੋਲੂਸ਼ਨ ਆ ਜਿਹੜੇ ਕਿ ਉਹਨਾਂ ਨੂੰ ਗਰਾਊਂਡ ਨੂੰ ਐਕਟੀਵੇਟ ਕਰਨ ਦੇ ਲਈ ਕਰੀਦੇ ਆ, ਉਹਦੇ ਨਾਲ ਫਿਰ ਬਰਡ ਸੋਹਣੇ ਹੋ ਜਾਂਦੇ ਆ, ਜਿਹੜੀ ਟਿਊਬਸ ਆ ਉਹ ਸੈੱਟ ਸੋਹਣੀ ਹੋ ਜਾਂਦੀ ਆ। ਫਿਰ ਜਦੋਂ ਤੁਹਾਡੇ ਡ੍ਰੌਪਿੰਗਸ ਘੱਟ ਹੁੰਦੀ ਆ, ਐਰਕੀ ਜਿਹੜਾ ਹੁਣ ਸਭ ਤੋਂ ਦੇਖਣ ਵਾਲੀ ਚੀਜ਼ ਹੈਗੀ ਆ ਨਾ, ਉਹ 2 ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਜਾਣੀ ਦੀ ਬਹੁਤ ਧਿਆਨ ਨਾਲ ਰੱਖਣੀਆਂ ਪੈਣੀਆਂ। ਇੱਕ ਤਾਂ ਹੈਗਾ ਵੀ ਜਿੰਨਾ ਕੁ ਕ੍ਰਾਪ ਸੈੱਟ ਹੋਇਆ ਉਹ ਜਾਣੀ ਦੀ ਤੁਸੀਂ ਰੱਖ ਸਕੋਗੇ, ਠੀਕ ਹੈ ਨਾ। ਉਹਨਾਂ ਦੀ ਡ੍ਰੌਪਿੰਗ ਬਹੁਤ ਹੋਊਗੀ, ਕਿਉਂ ਖੇਤਾਂ 'ਚ ਬੜ ਨਹੀਂ ਹੋਇਆ, ਉਹਨੂੰ ਨਿਊਟ੍ਰੀਸ਼ਨ ਉਸ ਲੈਵਲ ਤੇ ਦਿੱਤਾ ਨਹੀਂ ਗਿਆ, ਤੇ ਗਰਾਊਂਡ ਐਕਟਿਵ ਹਲੇ ਵੀ ਹੈ ਨਹੀਂਗਾ। ਤੇ ਜਿਹੜਾ ਜਾਂਦੀ ਰਿਪੋਜ਼ਿਟੋਰੀ ਦੇ ਵਿੱਚ ਜਿਹੜਾ ਟਰੀ ਦੇ ਅੰਦਰ ਸੀਗਾ, ਉਹਨੇ ਯੂਜ਼ ਕਰ ਲਿਆ, ਉਹਨੇ ਹੁਣ ਪੱਤੇ ਕੱਢਣੇ ਸ਼ੁਰੂ ਕਰਤੇ, ਉਹ ਪੱਤਿਆਂ ਤੇ ਵੀ ਨਿਊਟ੍ਰੀਸ਼ਨ ਲੱਗਦਾਗਾ, ਹੈ ਨਾ। ਤੇ ਗਾਹਾਂ ਉਹਨੇ ਫਿਰ ਡਿਸਾਈਡ ਕਰਨਾ ਵੀ ਮੇਰੇ ਕੋਲੇ ਹੁਣ ਕਿੰਨੀ ਕੁ ਤਾਕਤ ਆ, ਉਹਦੇ ਨਿਊਟ੍ਰੀਐਂਟ ਲੈਵਲ ਆ, ਉਹਦੇ ਹਿਸਾਬ ਦੇ ਨਾਲ। ਕੀ ਬੋਰਨ ਪਾਉਣ ਦਾ ਹੁਣ ਟਾਈਮ ਆ ਜਾਂ ਲੰਘ ਗਿਆ? ਨਹੀਂ, ਉਹ ਲੰਘ ਗਿਆ ਟਾਈਮ। ਬੋਰਨ ਦਾ ਟਾਈਮ ਹੁੰਦਾਗਾ ਜਦੋਂ ਪੋਸਟ ਹਾਰਵੈਸਟ। ਠੀਕ ਹੈ। ਤੇ ਹੁਣ ਐਡ ਕਰੀਦੀ ਆ, ਸਪਲੀਮੈਂਟ ਕਰੀਦੀ ਆ ਥੋੜੀ। ਹੁਣ ਜਿੱਦਾਂ ਪਾਣੀ ਖੜਾ ਆ, ਮੀਂਹ ਆਈ ਜਾ ਰਹੇ ਆ, ਕੀ ਚਲੋ ਟਿਊਬਿੰਗ ਤਾਂ ਪਈ ਹੋਈ ਆ, ਕੀ ਉਹਦੇ ਥਰੂ ਹੁਣ ਫਰਟੀਲਾਈਜ਼ਰ ਪਾ ਕੇ ਕੋਈ ਫਾਇਦਾ ਹੋਊਗਾ ਕਿ ਉਹ ਸਾਰਾ ਲੀਚ ਕਰ ਜੂਗਾ? ਪਰ ਹੁਣ ਟਰੈਕਟਰ ਨਹੀਂ ਵੜਦੇ, ਹੈ ਨਾ। ਕਈ ਵੀਰਾਂ ਨੇ ਹੈਲੀਕਾਪਟਰਸ ਨਾਲ ਸਪਰੇਆਂ ਕਰਾਈਆਂ, ਉਹ ਇੰਨਾ ਪਾਣੀ ਘੱਟ ਯੂਜ਼ ਕਰਦੇ ਆ, ਉਹ ਤਾਂ ਮਨ ਨੂੰ ਸੈਟਿਸਫੈਕਟਰੀ ਦੇਣ ਦੀ ਲੋੜ ਹੁੰਦੀ ਆ ਵੀ ਜਾਣਦੀ ਅਸੀਂ ਕੁਝ ਕੀਤਾਗਾ, ਪਰ ਇਫੈਕਟਿਵਨੈਸ ਉਹਦੀ ਓਨੀ ਲੈਵਲ ਨਹੀਂ ਕਿ ਜਿੰਨਾ ਤੁਸੀਂ 50 ਗੈਲਨ ਏਕੜ ਦਾ ਪਾਣੀ ਪਾਉਨੇ ਆ 100 ਵਰਸਸ 10, ਹੈ ਨਾ, ਵੀ ਕਿੰਨੇ ਫੁੱਲ ਕਵਰ ਹੁੰਦੇ ਆ।
ਫਿਰ ਉਹਦੇ ਲਈ ਵੀ ਤੁਹਾਨੂੰ ਹੋਰ ਚੀਜ਼ਾਂ ਜ਼ਿਆਦਾ ਜਿਹੜੇ ਆਪਾਂ ਸਟਿੱਕਰ ਡਿਫਰੈਂਟ ਟਾਈਪ ਦੇ ਯੂਜ਼ ਕਰਨੇ ਪੈਂਦੇ ਆ, ਜਿਹਦੇ ਮਹਿੰਗੇ ਆ। ਕਿਉਂਕਿ ਉਹ ਸ਼ਾਇਦ ਮੀਂਹ 'ਚੋਂ ਫਿਰ ਕੰਮ ਨਹੀਂ ਕਰਦੇ, ਜਿਹੜੇ ਮੀਂਹ 'ਚ ਉਹਨੇ ਨਹੀਂ ਕੰਮ ਕਰਦੇ। ਸਟਿੱਕ ਨਹੀਂ ਕਰਦੇ। ਤੁਸੀਂ ਮੰਗਦੇ ਆ ਵੀ ਕੋਈ ਚੀਜ਼ ਜਿਹੜੀ ਹੇਠਾਂ ਨੂੰ ਡਰਾਈਵ ਕਰੇ, ਉਹਨਾਂ ਨੂੰ ਕਿਉਂ, ਉਹ ਤਾਂ ਉੱਪਰ ਕਰ ਜਾਂਦੇ ਆ, ਹੈਨਾ। ਸੋ ਇਹ ਜਿਹੜੇ ਸਾਰੇ ਇਫੈਕਟ ਆ, ਇਹ ਓਵਰਆਲ ਐਰਕੀ ਦੇ ਕ੍ਰਾਪ ਤੇ ਇਫੈਕਟ ਪੈਣਗੇ, ਜਿਹੜਾ ਕਿ ਕਿਹਾ ਜਾਂਦਾ ਗਾ ਕਿ ਜਿਹੜੀ ਕ੍ਰਾਪ ਦੀ ਯੀਲਡ ਆ ਉਹ ਵੀ 2 ਬਿਲੀਅਨ ਪਾਉਂਡ ਤੋਂ ਹੇਠਾਂ ਆਊਗੀ ਓਵਰਆਲ ਵੀ ਹੇਠਾਂ ਆ ਜਾਣੀ ਹੈ। ਪਿਛਲੀ ਵਾਰੀ ਕਿੰਨੀ ਸੀਗੀ? ਪਿਛਲੇ ਸਾਲ 2.5 ਸੀ। ਅੱਛਾ। ਅੱਗੇ ਐਕਸਪੈਕਟ ਜਦੋਂ ਬਿਗਿਨਿੰਗ ਆਫ ਦਾ ਸੀਜ਼ਨ 3.2 ਕਹਿੰਦੇ ਸੀ ਬਿਲੀਅਨ, ਉਹ 2.5 ਆ। ਠੀਕ ਹੈ, 2.5 ਤੋਂ ਵੀ ਘੱਟ ਹੀ ਸੀ। ਤੇ ਹੁਣ ਉਹ ਮੇਰਾ ਖਿਆਲ 2 ਤੇ ਰਹਿ ਜਾਣੀ ਆ। ਤੁਹਾਨੂੰ ਲੱਗਦਾ ਵੀ ਅਜੇ ਵੀ 2 ਹੋ ਜਾਊਗੀ ਕਿ ਇਸ ਤੋਂ ਵੀ ਨਹੀਂ, ਬੈਡ ਕ੍ਰੌਪ? ਹਾਲੇ ਤਾਂ 2-3 ਹਫ਼ਤੇ ਕੋਈ ਪਤਾ ਨਹੀਂ ਕੀ ਹੋ ਰਿਹਾ ਹੈਗਾ। ਠੀਕ ਹੈ, ਮਹੀਨਾ ਲੱਗੂਗਾ, ਕਿਉਂ ਕ੍ਰਾਪ ਸੈੱਟ ਹੋਣ ਨੂੰ ਵੀ। ਹੁਣ ਤੁਸੀਂ ਨਾਰਥ ਜਾਵੋ, ਜਿੱਥੇ ਆਲਕਲਾਈਨ ਕਲੇ ਟਾਈਪ ਸੋਇਲ ਆ, ਉਹਨਾਂ ਖੇਤਾਂ ਦੇ ਵਿੱਚ ਵੜ ਨਹੀਂ ਹੋਣਾ। ਠੀਕ ਹੈ, ਹੈਨਾ, ਜਦੋਂ ਗਾਰਾ ਹੀ ਬਣਿਆ ਆ, ਉਹ ਤਾਂ ਗਾਰਾ ਬਣਿਆ। ਇੱਕ ਉੱਥੇ ਡਿਜ਼ੀਜ਼ ਬਹੁਤ ਹੋਣਗੀਆਂ, ਉਸ ਡਿਜ਼ੀਜ਼ ਦੇ ਨਾਲ ਉਹਨਾਂ ਨੇ ਜਾਣਦੀ ਉਹ ਡਿੱਗਣਾ ਗਾ। ਤੇ ਦੂਸਰਾ ਜਿਹਦਾ ਕੁਐਸਚਨ ਇਹ ਆਉਂਦਾ ਗਾ ਕਿ ਉਹਨੂੰ ਅਸੀਂ ਜਾਣਦੀ ਇੱਥੇ ਫਿਰ ਉਹ ਫਰਕ ਪੈ ਜਾਂਦਾ ਨਾ, ਜਦੋਂ ਸਾਰੇ ਕਹਿੰਦੇ ਵੀ ਬੈਲੈਂਸ ਫਾਰਮਿੰਗ ਕਰੋ, ਬੈਲੈਂਸ ਚੀਜ਼ਾਂ ਪਾਵੋ, ਜੇ ਪੈਸਟੀਸਾਈਡ ਵੀ ਹਰਬਸਾਈਡ ਵੀ ਉਹ ਸਾਰੀਆਂ ਬੈਲੈਂਸ ਕਰਕੇ ਕਰੋ। ਜੇ ਨਿਊਟ੍ਰੀਸ਼ਨ ਤੁਹਾਡਾ ਬੈਲੈਂਸ ਨਹੀਂ ਗਾ, ਉਹਨੇ ਜਾਣਦੀ ਤੁਹਾਡੇ ਕ੍ਰਾਪ ਤੇ ਇਫੈਕਟ ਪਾਉਣਾ ਹੀ ਪਾਉਣਾ। ਉਹ 1 ਸਾਲ ਨਹੀਂ, 2-3 ਸਾਲ ਪਾਉਂਦਾ। ਹੁਣ ਜਦੋਂ ਲਾਸਟ ਟਾਈਮ ਫਰੀਜ਼ ਆਈ ਸੀਗੀ, ਉਹ ਨੌਰਥਰਨ ਕੈਲੀਫੋਰਨੀਆ ਦੇ ਵਿੱਚ ਸੀਗੀ। ਐਲਮੰਡ ਵਾਲੇ ਤਾਂ ਨਹੀਂ, ਚਲੋ ਦੂਜੇ ਜਿਹੜੇ ਕਿਸਾਨਾਂ, ਉਹ ਬਹੁਤ ਉਹਨਾਂ ਨੂੰ ਨੁਕਸਾਨ ਹੋਇਆ। ਪ੍ਰੂਨਸ ਵਾਲੇ, ਪੀਚ ਵਾਲੇ, ਉਹਨਾਂ ਨੂੰ ਬਹੁਤ ਜਿਹੜਾ ਨੁਕਸਾਨ ਜਿਹੜਾ ਹੋਇਆ ਆ। ਸੋ ਉਹਨਾਂ ਦੀ ਤਾਂ ਬਹੁਤ ਸਾਰੀ ਕ੍ਰੌਪ, ਕਈਆਂ ਦੀ 90%, ਕਈਆਂ ਦੇ ਪੂਰੇ ਦੇ ਪੂਰੇ ਖੇਤ ਜਿਹੜੇ ਆ ਉਹ ਫਰੀਜ਼ ਦੇ ਕਰਕੇ ਰਹੇ। ਸੋ ਐਲਮੰਡ ਦੇ ਉੱਤੇ ਕਿੰਨਾ ਕਸਰ ਤੁਸੀਂ ਦੇਖਦੇ ਹੋ, ਜੇ ਆਪਾਂ ਇਕੱਲੀ ਐਲਮੰਡ ਦੀ ਹੁਣ ਗੱਲ ਕਰੀਏ, ਜਾਂ ਜੇ ਬਾਕੀਆਂ ਦਾ ਵੀ ਤੁਹਾਡੇ ਕੋਲ ਕੁਝ ਹੈ ਆંકੜਾ, ਜਾਂ ਸੋਚ ਰਹੇ ਆ ਵੀ ਕੀ ਫਰਕ ਹੈਗਾ? ਹੁਣ ਤੁਸੀਂ ਦੇਖੋ, ਆਲਮੰਡਸ ਦੇ ਤਾਂ ਕਾਫੀ ਫਰਕ ਆ ਵੀ ਜਿਹੜੇ ਹਿਸਾਬ ਨਾਲ ਪਲਾਂਟਿੰਗ ਹੋਈ ਆ, ਉਹ 3.3 ਬਿਲੀਅਨ ਤੋਂ ਓਵਰ ਦਾ ਕ੍ਰਾਪ ਆ। ਜਦੋਂ ਆਪਾਂ 2 ਦਾ ਕਹਿ ਦਿੰਨੇ ਆ, ਆਲਮੋਸਟ 30% ਤੋਂ ਜ਼ਿਆਦਾ ਇਫੈਕਟ ਹੋ ਗਿਆ, ਹੈਨਾ, ਹੋ ਜਾਣਾਗਾ। ਅਜੇ ਵੱਧ ਵੀ ਸਕਦਾ। ਜਦੋਂ ਤੁਸੀਂ ਚੈਰੀਜ਼ ਦੇਖਦੇ ਆ, ਚੈਰੀਜ਼ ਦੇ ਹੁਣ ਬਰਡਸ ਆ ਰਹੇ ਆ, ਮੀਂਹ ਅਪ੍ਰੈਲ 'ਚ ਵੀ ਦੱਸੇ ਆ, ਉਹਦਾ ਇਹ ਵੀ ਹੋ ਸਕਦਾ ਕਿ 60-70% ਇਫੈਕਟ ਹੀ ਕਰ ਜਾਣ, ਚੈਰੀਆਂ ਹੋਣ ਹੀ ਨਾ। ਅੱਛਾ। ਹਾਂ, ਤੁਸੀਂ ਇਹ ਦੇਖ ਸਕਦੇ ਆ ਕਿ ਚੈਰੀ ਦੀ ਪ੍ਰਾਈਸ $9-10 ਪਾਉਂਡ ਦੀ ਹੋਵੇ, ਹੈਨਾ, ਜਿਹੜੀ ਕਿ ਅੱਗੇ ਸਸਤੀ ਹੁੰਦੀ ਆ, ਹੈਨਾ। ਤੇ ਫਿਰ ਇਹ ਵੀ ਹੈਗਾ ਗਾ ਕਿ ਜਾਣੀ ਦੀ ਜਦੋਂ ਹੁਣ ਤੁਸੀਂ ਵੈਜੀਟੇਬਲਸ ਲਾ ਲਓ, ਹੋਰ ਲਾ ਲਓ, ਉਹਨਾਂ ਤੇ ਵੀ ਇਫੈਕਟ ਪੈਣਾ ਗਾ ਸਾਰਾ। ਇਹ ਇਕੱਲਾ ਇਫੈਕਟ ਉਹਨੇ ਵੀ ਇਕੱਲੇ ਆਲਮੰਡਸ ਤੇ ਪੈ ਰਿਹਾ, ਟਮੇਟੋਸ ਤੇ ਵੀ ਪੈ ਰਿਹਾ ਗਾ, ਜਿਹੜੇ ਕੈਨਾਲੋਪਸ ਉਹ ਤੇ ਪੈ ਰਿਹਾ, ਆਨੀਅਨਸ ਤੇ ਸਭ ਚੀਜ਼ਾਂ ਤੇ ਅਕ੍ਰਾਸ ਇਫੈਕਟ ਹੈਗਾ। ਕਿਉਂਕਿ ਕ੍ਰੌਪ ਤਾਂ ਹੁਣ ਲੱਗ ਜਾਂਦੀ ਹੁੰਦੀ ਆ, ਹੁਣ ਨਹੀਂ ਤਾਂ ਜਿਹੜਾ ਚਲੋ ਹੋ ਜਾਂਦਾ ਇਨ ਗਰਾਊਂਡ, ਜਿਹੜੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਆ, ਤੇ ਹੁਣ ਜਦੋਂ ਹੋਊਗਾ ਨਹੀਂ, ਸਭ ਕੁਝ ਪਛੇਤਾ ਲੱਗੂਗਾ, ਤਾਂ ਮਤਲਬ ਬਾਹਰੋਂ ਹੀ ਮੰਗਵਾਉਣਾ ਪੈਣਾ। ਨਹੀਂ, ਬਾਹਰ ਵੀ ਹੈ ਨਹੀਂ, ਦੁਨੀਆ 'ਚ ਵੀ ਇਹੀ ਫਨਾਮਨਾ ਗਾ। ਹੁਣ ਇੰਗਲੈਂਡ ਦੇ ਵਿੱਚ ਸੀ, ਉੱਥੇ ਤੁਸੀਂ ਵੀਡੀਓ ਦੇਖੋ, ਉਹਨਾਂ ਨੇ ਵੀ ਰਾਸ਼ਨਿੰਗ ਕਰਤੀ ਆ ਵੀ ਤੁਸੀਂ 2 ਸਬਜ਼ੀਆਂ ਲੈ ਸਕਦੇ ਆ, ਇਦੋਂ ਵੱਧ ਨਹੀਂ, 2 ਆਲੂ ਲੈ ਸਕਦੇ ਆ, ਹੈਨਾ। ਸਟੋਰਾਂ ਦੇ ਵਿੱਚ ਹੈ ਨਹੀਂ ਗਿਆ। ਕਈਆਂ ਚੱਕੋ ਭਾਈ ਤੇ ਆਪੋ ਆਪਣੇ ਬੈਕਯਾਰਡ ਪੱਟੋ ਤੇ ਉੱਥੇ ਲਾਓ ਹੁਣ ਸਬਜ਼ੀਆਂ। ਹਾਂ, ਨਹੀਂ, ਇਹ ਵੱਡਾ ਜਾਣੀ ਦੀ ਇਸ਼ੂ ਫਾਰਮਿੰਗ ਦਾ ਆ ਰਿਹਾ ਹੈਗਾ। ਤੇ ਜਦੋਂ ਆਪਾਂ ਟਰੀ ਕ੍ਰਾਪ ਤੇ ਆਉਨੇ ਆ, ਜਿਹੜੇ ਹੁਣ ਗ੍ਰੇਪਸ ਆ, ਗ੍ਰੇਪਸ ਜਾ ਕੇ ਗਾਹਾਂ ਇਫੈਕਟ ਦੱਸਣਗੇ। ਠੀਕ ਹੈ, ਪਰ ਜਿਹੜਾ ਮੋਸਟ ਇਫੈਕਟ ਪੈਂਦਾ ਨਾ, ਉਹ ਹੈਗਾ ਗਾ ਹੁਣ ਕ੍ਰਾਪ ਦਾ ਤਾਂ ਜੋ ਕੁਝ ਹੋਣਾ ਹੀ ਹੋਣਾਗਾ, ਉਹ ਹੈਗਾ ਜਿਹੜੇ ਤੁਹਾਡੇ ਰੂਟ ਦੇ ਡਿਜ਼ੀਜ਼ਸ ਲੱਗਦੀਆਂ। ਠੀਕ ਹੈ, ਇਹ ਉੱਤੇ ਜਿਹੜਾ ਰੌਟ ਹੋਣਾ ਵੱਖਰਾ, ਤੇ ਜਿਹੜਾ ਗਰਾਊਂਡ ਦੇ ਵਿੱਚ ਆ ਉਹ ਵੱਖਰਾ। ਗਰਾਊਂਡ ਦੇਖੋ ਆਪਣਾ ਆਲਮੋਸਟ ਵੈਟ ਰਿਹਾ, ਬਹੁਤ ਧਰਤੀ ਬਹੁਤ ਗਿੱਲੀ ਆ। ਜਿਹੜੇ ਤਾਂ ਟਰੀਆਂ ਦੇ ਜੜਾਂ ਮਾੜੀਆਂ, ਉਹ ਤਾਂ ਡਿੱਗਣੇ ਸ਼ੁਰੂ ਹੋ ਗਏ ਆ ਹਵਾ ਨਾਲ, ਬਹੁਤ ਡਿੱਗੇ ਆ, ਡਿੱਗੇ ਨੇ। ਹਾਂ, ਤੇ ਜਦੋਂ ਫਿਰ ਆ ਧੁੱਪ ਹੋਊਗੀ, ਨੈਕਸਟ ਇਫੈਕਟ ਆਊਗਾ ਕਿ ਜਿਹੜੇ ਰੂਟਸ ਦੇ ਵਿੱਚ ਹੈ ਨਾ, ਉਹ ਫੰਗਸ ਲੱਗੂਗਾ, ਹਨਾ। ਜੇ ਤਾਂ ਉਹਨੂੰ ਆਪਾਂ ਹੁਣ ਐਪਲੀਕੇਸ਼ਨ ਕਰ ਦਿਆਂਗੇ ਪ੍ਰੋਐਕਟਿਵਲੀ, ਹੈਨਾ, ਉਹ ਬਾਇਓਲੋਜੀਕਲਸ ਵੀ ਹੁੰਦੀਆਂ, ਹੋਰ ਕਈ ਚੀਜ਼ਾਂ ਹੈਗੀਆਂ, ਉਹਦੇ ਨਾਲ ਤੁਸੀਂ ਉਹ ਰੂਟ ਡਿਜ਼ੀਜ਼ ਬਚਾ ਸਕਦੇ ਆ। ਜਦੋਂ ਰੂਟਸ ਉਹ ਡਿਜ਼ੀਜ਼ ਲੱਗ ਜਾਂਦੀ, ਜਦੋਂ ਇੱਕ ਲੈਵਲ ਤੇ ਚਲੀ ਜਾਵੇ, ਫਿਰ ਉਹਦੇ ਲਈ ਸੋਲੂਸ਼ਨਸ ਬਹੁਤ ਘੱਟ ਜਾਂਦੇ ਆ। ਠੀਕ ਹੈ, ਹੈਨਾ। ਫਿਰ ਉਹ
ਸਿਰਫ ਇੱਕ ਜਣ ਦੀ ਦਵਾਈ ਆ ਰੋਡੋਮਿਲ, ਉਹ $1100 ਨੂੰ ਗੈਲਨ ਮਿਲਦੀ ਆ, ਜਿਹੜੀ ਕਿ ਉਹ ਯੂਜ਼ ਕਰਨੀ ਪੈਂਦੀ। ਕੋਟ ਵੀ ਜੇ ਯੂਜ਼ ਕਰੋ ਉਹ ਵੀ $250 ਏਕੜ ਦਾ ਕਾਸਟ ਪੈ ਜਾਂਦਾ, ਤੇ ਉਹ 3 ਸਾਲਾਂ ਲਈ ਕਰਨੀ ਪੈਂਦੀ ਆ ਉਹ ਰੂਟਸ ਨੂੰ ਮੇਨਟੇਨ ਕਰਨ ਲਈ। ਤੇ ਉਹਦੇ ਦਰਮਿਆਨ ਆਬਵੀਅਸਲੀ ਫਿਰ ਟਰੀ ਦੀ ਜਿਹੜੀ ਉਹਨੇ ਪੈਦਾਵਾਰ ਉਹ ਹਾਂ, ਜਿਹੜੀ ਉਹਦੀ ਪਹਿਲਾ ਇਫੈਕਟ ਹੋਊਗਾ ਉਹ ਹੋਊਗਾ ਪੈਦਾਵਾਰ ਘੱਟ। ਜਦੋਂ ਨਾ ਜਿਹੜੇ ਜਿੱਥੋਂ ਟਰੀ ਨੇ ਆਪਦਾ ਖਾਣਾ ਲੈਣਾ, ਟਰੀ ਨੇ ਆਕਸੀਜਨ ਲੈਣੀ ਆ, ਜਦੋਂ ਉਹ ਤੇ ਉੱਲੀ ਲੱਗ ਜਾਂਦੀ ਆ ਉਹ ਸਾਰਾ ਬੰਦ ਹੋ ਜਾਂਦਾ। ਤੇ ਜਦੋਂ ਥੋੜੀ ਲੱਗੀ ਹੋਵੇ ਫਿਰ ਉਹ ਜਾਂਦੀ ਅਪਟੇਕ ਘੱਟ ਕਰਦਾ, ਉਹਦੇ ਨਾਲ ਉਹ ਟਰੀ ਜਾਣਦੀ ਕਿੰਨਾ ਵੀ ਤੁਸੀਂ ਫਰਟੀਲਾਈਜ਼ਰ ਪਾ ਲਓ ਉਹ ਚੱਕ ਨਹੀਂ ਰਿਹਾ। ਹੁਣ ਇੰਨੇ ਮੋਇਸਚਰ ਲੈਵਲ ਦੇ ਵਿੱਚ ਵੀ ਰੂਟ ਦੀਆਂ ਜਿਹੜੀਆਂ ਡਿਜ਼ੀਜ਼ਸ ਨਾ ਲੱਗਣ, ਕਿਸਾਨ ਕੀ ਕਰ ਸਕਦੇ ਆ ਇਸ ਟਾਈਮ? ਕਈ ਚੀਜ਼ਾਂ ਗਈਆਂ ਹੈ ਨਾ, ਕਈ ਸੋਲੂਸ਼ਨਸ ਆ ਹੈ ਨਾ, ਕਈ ਫਾਸਫਾਈਟਸ ਪਾ ਰਹੇ ਆ, ਕਈ ਬਾਇਓਲੋਜੀਕਲਸ ਪਾ ਰਹੇ ਆ ਹੈ ਨਾ, ਉਦਾਂ ਦੀਆਂ ਟ੍ਰੀਟਮੈਂਟਾਂ ਹੁਣ ਕਰਨੀਆਂ ਪੈਣੀਆਂ। ਉਹ ਪ੍ਰੋਐਕਟਿਵ ਟ੍ਰੀਟਮੈਂਟਸ ਆ ਹੈ ਨਾ, ਉਹ ਇਉਂ ਆ ਵੀ ਜਾਣਦੀ ਕਈ ਤਾਂ ਜਿਹੜੇ ਤੁਹਾਡੇ ਐਡਵਾਈਜ਼ਰਸ ਆ ਉਹ ਤਾਂ ਕਹਿੰਦੇ ਆ ਵੀ ਪਾਵੋ ਹੈ ਨਾ, ਪਰ ਉਹ ਕਈ ਜਿੱਦਾਂ ਹੁਣ ਅਗਲੇ ਜਿਹੜੇ ਪਿਛਲੇ ਸਾਲਾਂ 'ਚ ਨਹੀਂ ਪਾਏ ਉਹਨਾਂ ਨੂੰ ਇਹ ਇਫੈਕਟ ਜਾ ਕੇ ਗਾਹਾਂ ਦਿਸਣੇ ਆ ਹੈ ਨਾ। ਤਕਰੀਬਨ ਜਾਣੀ ਦੀ ਹੁਣ ਉਹ ਕਾਸਟ ਐਡਰਸ ਹੈਗੇ ਆ, ਪਰ ਉਹ ਕਾਸਟ ਐਡਰਸ ਤੁਹਾਡੇ ਇਕੱਲੇ ਕ੍ਰਾਪ ਦਾ ਇਸ ਸਾਲ ਦਾ ਨਹੀਂ, ਉਹ ਟਰੀਆਂ ਦੀ ਜਿਹੜੀ ਜਾਣੀ ਦੀ ਲਾਈਫ ਆ, ਟਰੀਆਂ ਦੀ ਹੈਲਥ ਆ, ਉਹਨੂੰ ਵਧਾਉਂਦੇ ਆ। ਉਹ ਪਾਉਣੇ ਪੈਣੇ ਆ ਹੈ ਨਾ। ਤੇ ਅੱਡੋ ਅੱਡ ਸੋਲੂਸ਼ਨਸ ਹੈਗੇ, ਤੁਸੀਂ ਜਾਣਦੀ ਮੈਨੂੰ ਵੀ ਫੋਨ ਕਰਕੇ ਪੁੱਛ ਸਕਦੇ ਆ, ਚਾਹੇ ਹੋਰ ਕਿਸੇ ਨੂੰ ਵੀ ਪੁੱਛ ਸਕਦੇ ਆ ਵੀ ਹੁਣ ਅਸੀਂ ਜਾਣਦੀ ਕੀ ਕਰ ਸਕੀਏ ਜਿਹੜੇ ਰੂਟਸ ਸਾਡੇ ਉਹਨਾਂ ਨੂੰ ਡਿਜ਼ੀਜ਼ਸ ਨਾ ਲੱਗਣ ਹੈ ਨਾ। ਪਰ ਜੇ ਕੇਰਾਂ ਸ਼ੁਰੂ ਹੋ ਗਈ, ਉਹ ਪਹਿਲਾ ਫੇਜ਼ ਆ ਜਾਣਦੀ ਕ੍ਰਾਪ ਤੇ ਇੰਪੈਕਟ ਪੈਂਦਾ, ਪਰ ਉਹ ਬਹੁਤ ਛੇਤੀ ਕੁਇਕਲੀ ਉਹ ਟਰੀ ਮਰਨੇ ਸ਼ੁਰੂ ਹੋ ਜਾਂਦੇ ਆ। ਪਹਿਲਾਂ ਤੁਹਾਨੂੰ ਦੇਖੂਗਾ ਇੱਕ ਅੱਧਾ ਟਰੀ ਸੁੱਕ ਗਿਆ ਕਿਤੇ ਖੇਤ 'ਚ, ਚਾਹੇ 2 ਸੁੱਕ ਗਏ, ਚਾਹੇ ਕਿਤੇ ਰੈਂਡਮਲੀ ਕਿਤੇ ਨਾ ਕਿਤੇ। ਉਹ ਜ਼ਿਆਦਾ ਇਫੈਕਟ ਪੈਂਦਾ ਜਿਹੜੇ ਅਲਕਲਾਈਨ ਸੋਇਲ ਆ, ਜਿੱਥੇ ਪਾਣੀ ਡਰੇਨ ਨਹੀਂ ਹੁੰਦਾ। ਪਾਣੀ ਖੜਾ ਰਹਿ ਗਿਆ ਉਹਨੇ ਖਰਾਬ ਕਰਨਾ, ਉਹਨੇ ਜਾਣਦੀ ਕੰਮ ਖਰਾਬ ਕਰਨਾਗਾ। ਤੇ ਚਾਹੇ ਹੁੰਦੀ ਆ ਜਿਹੜੀ ਸੈਂਡੀ ਸੋਇਲ ਉੱਪਰੋਂ ਹੁੰਦੀ ਆ, ਹੇਠਾਂ ਉਹਨਾਂ ਦੇ ਪੱਥਰ ਬਣਿਆਗਾ, ਉੱਥੇ ਵੀ ਬਹੁਤ ਇਹ ਡਿਜ਼ੀਜ਼ਸ ਲੱਗਦੀਆਂ ਗੀਆਂ। ਠੀਕ ਹੈ ਨਾ। ਤੇ ਹੁਣ ਜੇ ਫਿਰ ਜਦੋਂ ਬਾਅਦ 'ਚ ਜਿੱਦਾਂ ਮੰਨ ਲਓ ਵੀ ਕਿਸੇ ਦੀ ਲੈਂਡ ਸਟਰਕਚਰ, ਸੋਇਲ ਸਟਰਕਚਰ ਇਦਾਂ ਦੀ ਆ, ਉੱਤੇ ਸੈਂਡੀ ਆ, ਥੱਲੇ ਖੱਪੜ ਵੱਜੇ ਆ, ਜਿਹੜੇ ਆ ਉਹ ਪੱਥਰ ਬਣੇ ਆ, ਕੀ ਫਿਰ ਉਹਨੂੰ ਹੁਣ ਜਦੋਂ ਮੌਕਾ ਲੱਗਦਾ ਕੀ ਫਿਰ ਉਹ ਰਿਪ ਕਰ ਲਵੇ? ਹੁਣ ਕੀ ਉਹਨੂੰ ਨਹੀਂ, ਹੁਣ ਉਹ ਚੋਇਸ ਹੈ ਨਹੀਂਗਾ। ਹੁਣ ਇਸ ਵਕਤ ਤਾਂ ਇੱਕੋ ਹੀ ਚੋਇਸ ਆ ਕਿ ਮੋਸਟਲੀ ਜਿਹੜੀ ਕੈਲੀਫੋਰਨੀਆ ਦੀ ਸਾਰੀ ਲੈਂਡ ਆ ਉਹ ਅਫੈਕਟਡ ਹੋਈ ਵੀ ਆ ਹੈ ਨਾ, ਚਾਹੇ ਤਾਂ ਕਲੇ ਆ ਹੈ ਨਾ, ਕਲੇ ਦੇ ਵਿੱਚ ਵੀ ਪਾਣੀ ਨਹੀਂ ਹੇਠਾਂ ਜਾਂਦਾ। ਤੇ ਜੇ ਤੁਹਾਡਾ ਪਾਣੀ ਦੀ ਕੁਆਲਿਟੀ ਗੁੱਡ ਆ, ਜੇ ਤੁਸੀਂ ਦੇਖ ਲਓ ਮੋਡੈਸਟੋ ਤੋਂ ਡਾਊਨ, ਈਵਨ ਸੈਕਰਾਮੈਂਟੋ ਤੋਂ ਡਾਊਨ ਨੂੰ ਚੱਲੇ ਜਾਂਦੇ ਆ, ਉਹ ਪਾਣੀ ਦੀ ਕੁਆਲਿਟੀ ਪਿੱਛੇ ਇੰਨੀ ਮਾੜੀ ਰਹੀ ਆ, ਭਾਵੇਂ ਤੁਹਾਡਾ ਸੈਂਡੀ ਏਰੀਆ ਸੀ ਉਹ ਹੇਠਾਂ ਜਾ ਕੇ ਪੱਥਰ ਬਣ ਗਿਆ। ਅੱਛਾ ਹੈ ਨਾ, ਉਹ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਨਾ ਉਹਨਾਂ ਦਾ, ਉਹਦਾ ਐਂਡ ਰਿਜ਼ਲਟ ਹੈਗਾ ਕਿ ਉੱਥੇ ਪੱਥਰ ਬਣ ਗਿਆ। ਚਾਹੇ ਜਿੱਥੇ ਸਾਲਟ ਜ਼ਿਆਦਾ ਗਾ, ਉਹ ਸਾਲਟ ਨੇ ਇੱਕ ਲੇਅਰ ਬਣਾ ਦਿੱਤਾ, ਉਹਨੂੰ ਭੰਨਣ ਦੀ ਲੋੜ ਆ। ਇਸ ਵਕਤ ਉਹ ਕੈਮੀਕਲ ਸੋਲੂਸ਼ਨਸ, ਬਾਇਓਲੋਜੀਕਲਸ ਐਂਡ ਕੈਮੀਕਲ ਸੋਲੂਸ਼ਨਸ ਹੈਗੇ ਆ, ਉਹਨਾਂ ਨੂੰ ਪ੍ਰੋਐਕਟਿਵਲੀ ਕਰਨਾ ਚਾਹੀਦਾ। ਤੇ ਇਹ ਫਿਰ ਪੈਣੇ ਥਰੂ ਜਿਹੜੀ ਟਿਊਬਿੰਗ ਆ, ਪਾਈਪਿੰਗ ਆ, ਉਹਦੇ ਥਰੂ ਜਾਣਗੇ ਕਿ ਟਰੈਕਟਰ ਦੇ ਨਾਲ, ਜਿਹੜਾ ਕਿਉਂਕਿ ਟਰੈਕਟਰ ਤਾਂ ਹੁਣ ਵੜਦਾ ਨਹੀਂ, ਉਹ ਡ੍ਰਿਪ ਸਿਸਟਮ ਦੇ ਥਰੂ ਹੈ ਨਾ। ਹੁਣ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਜਾਣਦੀ ਗਿੱਲਾ ਬਹੁਤ ਜ਼ਿਆਦਾ, ਹੋਰ ਨਾ ਪਾਣੀ ਛੱਡੋ। ਦੂਸਰੇ ਪਾਸੇ ਇਹ ਵੀ ਆ ਕਿ ਤੁਹਾਨੂੰ ਜੇ ਨਾ ਫਰਟੀਲਾਈਜ਼ਰ ਪਾਇਆ ਤਾਂ ਵੀ ਇਫੈਕਟ ਹੋਊ, ਫਰਟੀਲਾਈਜ਼ਰ ਲਈ ਵੀ ਪਾਣੀ ਚਾਹੀਦਾ। ਕੀ ਇਦਾਂ ਦੇ ਕਿਸਾਨ ਵੀ ਤੁਹਾਨੂੰ ਮਿਲੇ ਆ ਜਾਂ ਕਹਿ ਰਹੇ ਆ ਵੀ ਭਾਈ ਹੁਣ ਇਸ ਵਾਰ ਦਾ ਤੇ ਗਿਆ, ਹੁਣ ਉਸ ਤੋਂ ਅਗਲੇ ਸਾਲ ਦੀ ਸੀਜ਼ਨ ਦਾ ਜਿਹੜਾ ਸੋਚੀਏ? ਮੋਸਟਲੀ ਤਾਂ ਫਾਰਮਰ ਐਰਕੀ ਐਸੇ ਸਾਲ ਦੀ ਸੇਵ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਨਾ, ਤੇ ਬਹੁਤ ਘੱਟ ਆ ਵੀ ਜਿਹੜੇ ਜਿੰਨਾ ਚਿਰ ਕਿਸਾਨ ਨੂੰ ਕ੍ਰਾਪ ਦਿਸਦਾ ਗਾ, ਉਹ ਤੇ ਪੂਰੀ ਕੋਸ਼ਿਸ਼ ਕਰੂ ਕਿ ਉਹ ਬਚਾਅ ਹੋ ਜੇ ਹੈ ਨਾ। ਉਹ ਕੋਈ ਏਦਾਂ ਦਾ ਕਿਸਾਨ ਹੈ ਨੀ ਗਾ ਜਿਹੜਾ ਕਿ ਕਹਦੇ ਵੀ ਅਸੀਂ ਚੱਲ ਛੱਡਤਾ ਹੈ ਨਾ, ਇੰਸ਼ੋਰੈਂਸ ਲੈ ਲਵਾਂਗੇ ਹੈ ਨਾ, ਉਹ ਕਵਰੇਜ ਹੈਗੀ ਆ। ਮੋਸਟਲੀ ਆਪਦੀ ਪੂਰੀ ਬਹੁਤ ਬੈਸਟ ਟਰਾਈ ਕਰ ਰਹੇ ਆ ਵੀ ਸੇਵ ਹੋਵੇ, ਕਿਉਂ ਉਹੀ ਫਾਰਮਿੰਗ ਦੀ ਕੰਟਰੀਬਿਊਸ਼ਨ ਹੈ ਨਾ। ਤੇ ਪਰ ਇੰਨਾ ਹੈਗਾ ਗਾ ਕਿ ਜਿਹੜਾ ਹੁਣ ਅਗਲੇ 3 ਹਫ਼ਤੇ 4 ਹਫ਼ਤੇ ਬਹੁਤ ਕ੍ਰਿਟੀਕਲ ਆ। ਠੀਕ ਹੈ, ਉਹਦੇ ਵਿੱਚ ਕਰਨਾ ਕੀ ਆ ਕਿ ਇੱਕ ਤਾਂ ਐਰਕੀ ਦਾ ਕ੍ਰਾਪ ਬਚਾਉਣਾ, ਐਰਕੀ ਦੂਸਰਾ ਹੈਗਾ ਕਿ ਤੁਹਾਡੇ ਆਪਦੇ ਜਿਹੜੇ ਬੂਟੇ ਆ ਉਹ ਬਚਾਉਣੇ ਆ, ਉਹਨਾਂ ਅਗਲੇ ਸੀਜ਼ਨਸ ਦੇ ਲਈ।
ਅਗਲੇ ਬੂਟਿਆਂ ਦੀ ਲਾਈਫ ਦੇ ਲਈ ਹਨਾ। ਜੇ ਉਹਨਾਂ ਨੂੰ ਡਿਜ਼ੀਜ਼ ਪੈ ਗਈ, ਉਹ 2-3 ਸਾਲ ਤੁਹਾਡਾ ਕ੍ਰਾਪ ਹੇਠਾਂ ਜਾਊਗਾ, ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦੇ, ਉਹਨਾਂ ਨੂੰ ਟਾਈਮ ਲੱਗਦਾ। ਹੁਣ ਇੰਨੇ ਇੰਟੈਂਸ ਵੈਦਰ ਇਵੈਂਟਸ ਜਸਬੀਰ ਜੀ ਆਪਾਂ ਦੇਖ ਰਹੇ ਹਾਂ ਵੀ ਹੋ ਰਹੇ ਆ, ਮਤਲਬ ਮੀਂਹ ਪੈਂਦੇ ਆ, ਚਲੋ ਕਈ ਵਾਰੀ ਵੱਧ ਪੈ ਜਾਂਦਾ, ਘੱਟ ਪੈ ਜਾਂਦਾ, ਇੰਨੇ ਥੋੜੇ ਸਮੇਂ 'ਚ ਇੰਨੇ ਜ਼ਿਆਦਾ ਜਿਹੜੇ ਉਹ ਮੀਂਹ ਪੈਣੇ, 10ਵੀਂ ਐਟਮੋਸਫੇਰਿਕ ਰਿਵਰ ਆ ਕੇ ਹਟੀ ਆ ਹੁਣ ਜਿਹੜੀ ਉਹ ਚੱਲ ਰਹੀ ਆ, ਰਾਈਟ। ਸੋ ਇਹਦੇ ਲਈ ਕਿਸਾਨ ਅਗਾਊਂ ਤੌਰ ਦੇ ਉੱਤੇ ਕਿੱਦਾਂ ਤਿਆਰ ਰੱਖੇ? ਚਲੋ ਆਹ ਸੀਜ਼ਨ ਤਾਂ ਹੁਣ ਲੰਘ ਗਿਆ, ਇਹ ਕਿਸੇ ਵੀ ਟਾਈਮ ਜਿਹੜੇ ਵੱਧ ਘੱਟ ਹੁਣ ਹੋ ਜਾਂਦੇ ਆ, ਇੰਨੀ ਔੜ ਦੇ ਵਿੱਚ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਇਸ ਸਾਲ ਇੰਨੇ ਮੀਂਹ ਪੈ ਜਾਣੇ। ਇਹ ਗੱਲ ਸੱਚੀ ਆ, ਹਾਂ। ਦੀ ਐਟਮੋਸਫੇਅਰ ਰਿਵਰ ਜਿਹੜਾ ਆਪਾਂ ਗੱਲਾਂ ਕਰਦੇ ਰਹੇ ਆ, ਪਰ ਸੋਚਦੇ ਸੀ ਵੀ ਐਵੇਂ ਲਿਖ ਦਿੰਦੇ ਆ, ਹੈ ਨਹੀਂ ਹੈਨਾ। ਆਪਾਂ ਕਵਰਸ ਵੀ ਕਈ ਟਾਪਿਕਸ ਕਵਰ ਕੀਤੇ ਪਹਿਲਾਂ, ਹੈਨਾ। ਉਹ ਉਦੋਂ ਟਾਪਿਕਸ ਲੱਗਦੇ ਸੀਗੇ ਵੀ ਇੰਨੇ ਵੈਲਿਊਬਲ ਨਹੀਂ, ਹੈਨਾ। ਜਦੋਂ ਆਪਾਂ ਕਹਿੰਦੇ ਆ ਵੀ ਤੁਹਾਡੇ ਗਰਾਊਂਡ ਨੂੰ ਕਵਰ ਕ੍ਰਾਪ ਲਾਵੋ, ਉਹਦੇ ਵਿੱਚ ਤੁਸੀਂ ਜਾਣਦੀ ਸੋਇਲ ਦੀ ਹੈਲਥ ਵਧਾਵੋ, ਉਹਦੇ ਵਿੱਚ ਜਿਹੜੇ ਡਿਫਰੈਂਟ ਪਾਣੀ ਨੂੰ ਲੈ ਕੇ ਕਰਦੇ ਸੀ, ਉਹ ਹੁਣ ਸਾਰੇ ਮੂਹਰੇ ਆ ਗਏ ਆ, ਹੈਨਾ। ਉਹ ਇਫੈਕਟ ਦਿਖਾ ਰਹੇ ਆ, ਹੈਨਾ। ਤੇ ਜਿਨ੍ਹਾਂ ਨੇ ਤਾਂ ਉਹ ਪ੍ਰੈਕਟਿਸਿਸ ਫਾਲੋ ਕੀਤੀਆਂ, ਉਹ ਤਾਂ ਬੈਟਰ ਰਹਿ ਗਿਆ। ਜਿਨ੍ਹਾਂ ਨੇ ਨਹੀਂ ਫਾਲੋ ਕੀਤੀਆਂ, ਉਹਨਾਂ ਦੇ ਇਫੈਕਟ ਬੜੇ ਪੈਣੇ ਆ। ਹੁਣ ਆਪਣੇ ਇੱਕ ਬਾਹਲੇ ਫਾਰਮਰ ਆ, ਉਹ ਜੇ ਹੁਣ ਕਹਦੇ ਵੀ PCA ਨੇ ਰეკਮੈਂਡ ਕੀਤਾ ਵੀ ਤੁਸੀਂ ਜੀ ਇੰਨਾ ਆਹ ਪੈਸਟੀਸਾਈਡ ਸਪਰੇ ਕਰਨੀ ਆ, ਉਹ ਪਿਛਲੇ ਸਾਲਾਂ ਦੇ ਵਿੱਚ ਉਹ ਕਰਦੇ ਕੀ ਸੀ, ਜੇ ਕਿਸੇ ਨੇ 16 ਆਉਂਸ ਕਿਹਾ, ਕਹਿਣਾ ਚੱਲ ਆਪਾਂ 8 ਕਰ ਦਿੰਨੇ ਆ, ਬਈ ਬਾਕੀ ਦੇ ਵੀ ਠੀਕ ਆ, ਤੇ ਬਈ PCA ਨੂੰ ਪਤਾ ਨਹੀਂਗਾ, ਹੈਨਾ। ਉਹ ਵੈਦਰ ਕੰਡੀਸ਼ਨ ਉਦਾਂ ਦਾ ਸੀ, ਅੱਗੇ ਚੱਲ ਜਾਂਦੀਆਂ ਸੀ, ਪਰ ਐਰਕੀ ਨਹੀਂ। ਜੇ ਐਰਕੀ ਕਿਸੇ ਨੇ ਉਹੀ ਪ੍ਰੈਕਟਿਸ ਕੀਤੀ ਆ, ਉਹਨਾਂ ਨੂੰ ਪ੍ਰਾਈਸ ਉਹ ਪੇ ਕਰਨੀ ਪਊਗੀ। ਕਿਉਂ? ਇਹ ਚਾਹੁੰਦੀ ਹਰ ਇੱਕ ਫਾਰਮਰ ਆਪਦੀ ਆਪ ਰਿਸਕ ਲੈਂਦਾ ਗਾ, ਵੀ ਮੈਂ ਹਰ ਇੱਕ ਚੀਜ਼ ਤੇ ਰਿਸਕ ਆ। ਜਦੋਂ ਤੁਸੀਂ ਲੈਨੇ ਆ ਵੀ ਪੈਸਟੀਸਾਈਡ ਅਸੀਂ ਕੀ ਕਰਨੀ ਆ, ਫਿਰ ਆਹ ਹੁਣ ਐਰਕੀ ਘਾਹ ਬਹੁਤ ਹੋਣਾ ਗਾ, ਵੀਡਸ ਬਹੁਤ ਹੋਣੇ ਆ, ਕਿਉਂ? ਕਿਸੇ ਤੋਂ ਵੱਢ ਨਹੀਂ ਹੋਇਆ, ਉਹਨੂੰ ਕਿੱਦਾਂ ਕੰਟਰੋਲ ਕਰਨਾ। ਤੀਸਰਾ ਹੋਊਗਾ ਕਿ ਜਿਹੜੀ ਟਰੀ ਦੀ ਓਵਰਆਲ ਹੈਲਥ ਆ, ਉਹਦੇ ਰੂਟ ਡਿਜ਼ੀਜ਼, ਉਹਨੂੰ ਕਿੱਦਾਂ ਬਚਾਉਣੇ ਆ, ਤੇ ਜਿਹੜਾ ਜਨਦੀ ਕ੍ਰਾਪ ਲੱਗਿਆ ਉਹਨੂੰ ਕਿੱਦਾਂ ਤੁਸੀਂ ਉਹਨੂੰ ਕਿੱਦਾਂ ਬਚਾਉਣਾ। ਹਲੇ ਇਹ ਕੰਮ ਸ਼ੁਰੂ ਹੋਇਆ, ਇਹ ਫਿਨਿਸ਼ ਨਹੀਂ ਹੋਇਆਗਾ। ਨਾਲੇ ਕਿਹੜਾ ਮੀਂਹ ਅਜੇ ਹਟੇ, ਅਜੇ ਤਾਂ ਕਿਹੜਾ ਹਟੇ ਆ, ਹਲੇ April ਦੇ ਵਿੱਚ ਵੀ ਮੀਂਹ ਦੱਸੇ ਵੇ ਆ, ਹੈਨਾ। ਕਿ ਉਹਦੇ ਨਾਲ ਤੁਹਾਡਾ ਕਾਸਟ ਜ਼ਰੂਰ ਹਾਈ ਹੋ ਜਾਂਦਾ, ਹੈਨਾ। ਹੁਣ ਆਪਾਂ ਟੈਂਪਰੇਚਰ ਦੇਖ ਰਹੇ ਹਾਂ ਜਸਬੀਰ ਜੀ, ਲਾਈਕ ਹਾਈ 60s, ਇੱਥੋਂ ਤੱਕ ਕਿ 70 ਦੇ ਇਰਦ ਗਿਰਦ ਵੀ, 69 70 ਤੱਕ ਵੀ ਕਈ ਥਾਵਾਂ ਦੇ ਉੱਤੇ ਪਹੁੰਚ ਗਿਆ। ਤੇ ਜਿੱਦਾਂ ਤੁਸੀਂ ਕਿਹਾ ਵੀ ਬੇਸਿਕਲੀ ਫੰਗਸ ਦੇ ਲਈ ਪ੍ਰਾਈਮ ਟੈਂਪਰੇਚਰ ਆ, ਮੋਇਸਚਰ ਆ, ਵਧੀਆ ਜਿਹੜਾ ਕਹਿ ਲਓ ਵੀ ਗਰਮੈਸ਼ ਜੀ ਜਿਹੜੀ ਉਹਨੂੰ ਮਿਲ ਰਹੀ ਆ, ਉਹਨੇ ਬਹੁਤ ਤੇਜ਼ੀ ਦੇ ਨਾਲ ਫੈਲਣਾ ਆ। ਕਿਸਾਨ ਟਰੈਕਟਰ ਤਾਂ ਵਾੜ ਨਹੀਂ ਸਕਦਾ, ਕਈ ਥਾਵਾਂ ਤੇ ਏਰੀਅਲ ਕਰ ਸਕਦੇ ਆ, ਮਹਿੰਗੀ ਬੜੀ ਆ, ਕਈ ਥਾਵਾਂ ਤੇ ਨਹੀਂ ਵੀ ਕਰ ਸਕਦੇ। ਸੋ ਹੁਣ ਉਹ ਹੈ ਵੀ ਜਦੋਂ ਮੌਕਾ ਮਿਲੇ ਫਿਰ ਨਾਲ ਦੇ ਨਾਲ ਸਪਰੇਅ ਕਰਨੀ ਪੈਣੀ। ਇਹ ਨਾਲੇ ਨਾਲ ਕਰਨੀ ਪੈਣੀ। ਚਾਹੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਅੱਜ ਤੋਂ 3 ਸਾਲ ਪਹਿਲਾਂ ਇੱਕ ਇੱਥੇ ਫਾਰਮ, ਕਾਫੀ ਵੱਡੀ ਕੰਪਨੀ ਆ, ਉਹਨਾਂ ਨੇ ਬਾਇਓਲੋਜੀਕਲ ਪ੍ਰੋਡਕਟ ਟੈਸਟ ਕੀਤਾ ਸੀ। ਠੀਕ ਹੈ। ਉਹ ਮੇਰਾ ਖਿਆਲ 320 ਏਕੜ ਸੀਗੇ, ਉਹਨਾਂ ਨੇ ਅੱਧ ਚ ਕਰਤਾ। ਠੀਕ ਹੈ। ਤੇ ਇੱਕ ਦਿਨ ਮੈਨੂੰ ਫੋਨ ਆਇਆ ਉਹਦਾ, ਜਾਣਦੀ ਆਲ ਦਾ ਸਦਰਨ ਬੰਦੇ ਦਾ, ਬਈ ਤੁਹਾਡੇ ਪ੍ਰੋਡਕਟ ਕੀ ਆ ਇਹ, ਹੈਨਾ। ਬਈ ਮੈਂ ਆਖਿਆ, ਮੈਂ ਪਤਾ ਨਹੀਂ ਕੀ ਹੋ ਗਿਆ ਹੋਣਾ। ਤੇ ਉਹ ਕਹਿੰਦਾ ਵੀ ਜਿਹੜੇ ਤਾਂ ਮੈਂ ਕੰਟਰੋਲ ਰੱਖਿਆ ਸੀ ਨਹੀਂ ਕੀਤਾ, ਉਹ ਚ ਮੇਰੇ ਘੱਟੋ ਘੱਟ ਜਿਹੜੇ 30 ਤੋਂ 40% ਹੇਠਲੀਆਂ ਲਿਮਾਂ ਮਰੀ ਜਾਂਦੀਆਂ, ਮਰ ਗਈਆਂ। ਠੀਕ ਹੈ। ਬਈ ਜਿੱਥੇ ਅਸੀਂ ਤੁਹਾਡਾ ਪ੍ਰੋਡਕਟ ਯੂਜ਼ ਕੀਤਾ ਸੀ, ਉੱਥੇ 5% ਤੋਂ ਘੱਟ ਮਰੀਆਂ। ਫਰਕ ਪਿਆ। ਹਾਂ, ਲੋ ਲਿਮ ਡਿਜ਼ੀਜ਼ ਆ ਕਹਿ ਦਿੰਦੇ ਆ, ਹੈਨਾ। ਵੀ ਜਿਹੜੇ ਜੜਾਂ ਨੂੰ ਇੱਕ ਥਾਂ ਤੇ ਉੱਲੀ ਲੱਗਦੀ, ਤੇ ਉਹ ਉੱਲੀ ਦੇ ਨਾਲ ਉਹ ਜਿਹੜੇ ਜਾਂਦੀ ਡਾਹਣੇ ਮਰਨੇ ਸ਼ੁਰੂ ਹੋ ਜਾਏ। ਇਉਂ ਨਹੀਂ ਵੀ ਕੱਲਾ ਟਰੀ ਮਰੂ, ਕਈ ਵਾਰੀ ਡਾਹਣੀਆਂ ਹੀ ਮਰਦੀਆਂ, ਹੈਨਾ। ਵੀ ਉਹ ਮਰਨੀਆਂ ਸ਼ੁਰੂ ਹੋ ਗਈਆਂ। ਵੀ ਇਹ ਫਿਰ ਉਹਨੂੰ ਜਦੋਂ ਸਮਝਾਇਆ ਵੀ ਇਹ ਭਮਾਓ ਫਰਟੀਲਾਈਜ਼ਰ ਕੰਪਨੀ ਸੀ, ਜਿਹੜੇ ਉਹਨਾਂ ਦੀ ਆਪਦੀ ਆ, ਬਈ ਇਹ ਬਾਇਓਲੋਜੀਕਲ ਇਹ ਕੰਮ ਕਿੱਦਾਂ ਕਰਦੇ ਆ, ਵੀ ਇੱਕ ਦੂਜੇ ਨਾਲ ਕੰਪੀਟ ਕਰਦੇ ਆ ਫੂਡ ਸੋਰਸ ਦੇ ਲਈ। ਇਸ ਕਰਕੇ ਵੀ ਜਿਹੜੇ ਉਹ ਰੂਟ ਡਿਜ਼ੀਜ਼ ਆ, ਉਹ ਨਹੀਂ ਲੱਗੀ, ਹਨਾ, ਉਹਦਾ ਬਚਾਅ ਹੋ ਗਿਆ, ਉਹਦੇ ਨਾਲ ਬਚਾਅ ਹੋ ਗਿਆ। ਤੇ ਫਿਰ ਉਹਦਾ ਸੀ ਵੀ ਹੁਣ ਕੀ ਕਰਾਂ। ਜਿੱਥੇ ਅੱਗੇ ਉਹਨੇ 1 ਗੈਲਨ ਪਾਈ, ਫਿਰ ਦੂਜੇ ਖੇਤ ਚ ਇੱਕਦਮ ਉਸੇ ਦਿਨ ਹੀ ਕੁਝ ਘੰਟਿਆਂ ਬਾਅਦ 2 ਗੈਲਨਾਂ ਪਾਈਆਂ, ਜ਼ਿਆਦਾ ਪਾਤੀਆਂ। ਹਾਂ, ਫਿਰ ਉਹ ਸਟਾਪ ਹੋ ਗਿਆ ਐਕਚੁਅਲੀ, ਉਹਦੇ ਨਾਲ ਜਾਣ ਦੀ ਫਨਾਮਨਾ ਸਟਾਪ ਹੋ ਗਿਆ। ਤੇ ਜੇ ਨਾ ਕਰੋਗੇ ਕੁਝ ਉਹ ਜਿਹੜੀਆਂ ਚੀਜ਼ਾਂ,
ਉਹਦੇ ਨਾਲ ਫਿਰ ਇਸ਼ੂਜ਼ ਆਉਂਦਾ। ਉਹਦੇ ਨਾਲ ਤਾਂ ਫਿਰ ਤੁਸੀਂ ਕਹਿੰਦੇ ਮਹਿੰਗੀ ਵੀ ਪੈਸਟੀਸਾਈਡ ਨਹੀਂ ਕੰਮ ਕਰਦੀ ਫਿਰ। ਜਿਹੜੀ ਬਿਮਾਰੀ ਅੰਦਰ ਆ ਉਹਨੂੰ ਅੰਦਰੋਂ ਠੀਕ ਕਰਨਾ ਪੈਣਾ। ਅੰਦਰੋਂ ਠੀਕ ਕਰਨਾ ਪੈਣਾ। ਪਹਿਲਾਂ ਜਾਣੀ ਦੀ ਜਿਹੜੇ ਪ੍ਰੋਐਕਟਿਵ ਸਟੈਪਸ ਲੈਣੇ ਆ ਉਹ ਬਹੁਤ ਮਹਿੰਗੇ ਲੈਂਦੇ ਆ। ਸੋ ਹੁਣ ਬੇਸਿਕਲੀ ਕਿਸਾਨ ਨੂੰ ਇਹ ਚੀਜ਼ ਚਾਹੀਦਾ ਵੀ ਚਲੋ ਇੱਕ ਤਾਂ ਸਪਰੇਅ ਦੇ ਲਈ ਪੂਰਾ ਤਿਆਰ ਰਵੇ, ਵੀ ਆਪਣਾ ਇਕਵਿਪਮੈਂਟ ਹੈ ਪੂਰਾ ਤਿਆਰ ਤਿਉਰ ਕਰਕੇ ਰੱਖੇ, ਜਦੋਂ ਮੌਕਾ ਮਿਲੇ ਨਾਲ ਦੇ ਨਾਲ ਕਰ ਲਵੇ। ਸੋ ਆਈ ਥਿੰਕ ਹੁਣ ਇਹੀ ਜਿਹੜਾ ਮੇਨ ਜਿਹੜਾ ਕਿਸਾਨ ਆ ਵੀ ਤਿਆਰੀ ਪੂਰੀ ਕਰ ਸਕਦਾ। ਇਹ ਨਾ ਹੋਵੇ ਉਹ ਅੱਛਾ ਅੱਜ ਧੁੱਪ ਲੱਗਣੀ ਚੱਲ ਕੋਈ ਨਹੀਂ ਕਰਦੇ, ਟਰੈਕਟਰ ਟਰੂਕਟਰ ਸਾਫ਼ ਭਰੀਏ ਆਹ ਚੀਜ਼ ਉਹ ਕਰੀਏ। ਸੋ ਤਿਆਰੀ ਕਰਕੇ ਰੱਖੇ ਪੂਰੀ। ਹਾਂਜੀ, ਇੱਕ ਇਹ ਵੀ ਆ, ਦੂਸਰਾ ਇਹ ਵੀ ਆ ਕਿ ਜਿਹੜਾ ਫਰਟੀਲਾਈਜ਼ਰ ਕਈ ਵੀਰ ਕਹਿੰਦੇ, ਕਈਆਂ ਨੇ ਕੈਨ 17 ਜਿਹੜਾ ਕਿ ਪਾ ਦਿੱਤਾ ਨਾਈਟ੍ਰੋਜਨ, ਹਨਾ, ਕਈਆਂ ਨੇ ਨਹੀਂ ਪਾਈ, ਉਹਨਾਂ ਦੇ ਵੀ ਇਫੈਕਟ ਦੋਨਾਂ ਦੇ ਆ ਰਹੇ ਆ। ਕਈਆਂ ਨੇ ਜਿਨ੍ਹਾਂ ਨੇ ਕਿ ਨਾਈਟ੍ਰੋਜਨ ਨਾ ਲੀਚ ਬਹੁਤ ਛੇਤੀ ਹੁੰਦੀ ਆ। ਮੀਂਹ ਜਿੰਨਾ ਪਿਆ ਉਹ ਮੀਂਹ ਨਾ ਆਇਆ ਉਹਨੇ ਜਾਂਦੀ ਚੱਕ ਕੇ ਇੱਕਦਮ ਹੇਠਾਂ ਮਾਰੀ, ਹੈਨਾ। ਹੁਣ ਵੀ ਜਦੋਂ ਤੁਸੀਂ ਕੋਈ ਵੀ ਫਰਟੀਲਾਈਜ਼ਰ ਪਾਉਂਦਾ ਕੈਨ 17 ਵਰਗਾ, ਉਹਦੇ ਲਈ ਤੁਹਾਨੂੰ ਟਾਈਮ ਵੀ ਚਾਹੀਦਾ, ਉਹਦੇ ਲਈ ਤੁਹਾਨੂੰ ਕਨਵਰਟ ਕਰਨ ਲਈ ਵੀ ਛੇਤੀ ਚਾਹੀਦੇ ਆ, ਨਹੀਂ ਫਿਰ ਉਹ ਲੀਚ ਹੋ ਜਾਣੀ ਜੇ ਮੀਂਹ ਆ ਗਿਆ ਤਾਂ। ਸੋ ਏਜੰਟ ਹੋਵੇ ਉਹ ਜਿਹੜਾ ਬਾਇਓਲੋਜੀਕਲ ਏਜੰਟ ਤਾਂ ਉਹਨੂੰ ਜਲਦੀ ਕਨਵਰਟ ਕਰ ਉਹਨੂੰ ਛੇਤੀ ਕਨਵਰਟ ਕਰਕੇ। ਕਿੰਨਾ ਕੁ ਟਾਈਮ ਫਰੇਮ ਹੋਣਾ ਚਾਹੀਦਾ ਇੱਕ ਮੀਂਹ ਤੋਂ ਪਹਿਲਾਂ ਮਤਲਬ ਕਿੰਨੇ ਕੁ ਦਿਨ ਹੋਣ ਜੇ ਕਿਸੇ ਨੇ ਫਰਟੀਲਾਈਜ਼ਰ ਪਾਇਆ ਵੀ ਉਹ ਟਰੀ ਚੱਕ ਲਵੇ? ਹਾਂਜੀ, ਮੋਸਟਲੀ ਜੇ ਟਰੀ ਚੱਕਦਾਗਾ ਨਾ ਇਹ ਹਫ਼ਤੇ ਵਿੱਚ ਦੀ ਚੱਕ ਰਿਹਾ ਹੁੰਦਾ। ਠੀਕ ਹੈ, ਇੱਕਦਮ ਨਹੀਂ ਚੱਕਦਾ, ਆਬਵੀਅਸਲੀ ਥੋੜਾ ਕਰਕੇ। ਪਰ ਜੇ ਤੁਹਾਡੇ ਉਦੋਂ ਨੂੰ ਮੀਂਹ ਆ ਜੇ ਉਹ ਫਿਰ ਲੀਚ ਹੋ ਜਾਂਦਾ, ਹੈਨਾ। ਹਲੇ ਜਿਹੜੇ ਦੂਸਰੇ ਨਿਊਟ੍ਰੀਐਂਟ ਲੈਵਲ ਆ, ਫਾਸਫੇਟ ਆ, ਉਹ ਦੂਸਰੇ ਪੋਟੈਸੀਅਮ ਆ, ਉਹ ਲੀਚ ਨਹੀਂ ਹੁੰਦੇ, ਉਹ ਉੱਥੇ ਪਏ ਰਹਿੰਦੇ ਆ। ਠੀਕ ਹੈ, ਹੈਨਾ। ਉਹਨੂੰ ਪਾਣੀ ਪਾਈ ਜਾਵੋ, ਹੌਲੀ ਹੌਲੀ ਉਹ ਅਵੇਲੇਬਲ ਹੁੰਦੇ ਆ, ਹੈਨਾ। ਨਾਈਟ੍ਰੋਜਨ ਦਾ ਤੁਸੀਂ ਮੰਗਦੇ ਵੀ ਇਹ ਆ ਕਿ ਜਿਹੜੀ ਛੇਤੀ ਅਵੇਲੇਬਲ ਹੋਵੇ, ਤੇ ਜਿੰਨੀ ਛੇਤੀ ਅਵੇਲੇਬਲ ਆ ਉਨੀ ਛੇਤੀ ਉਹ ਲੀਚ ਵੀ ਹੁੰਦੀ ਆ, ਹੈਨਾ। ਤੇ ਹਾਂ ਵੀ ਜਿਹੜੇ ਤੁਸੀਂ ਪੈਸੇ ਸਪੈਂਡ ਕਈਆਂ ਨੇ ਕੀਤੇ ਆ ਉਹ ਸ਼ਾਇਦ ਦੁਬਾਰਾ ਕਰਨੇ ਪੈਣ। ਉਹ ਟਾਈਮਿੰਗ ਬਹੁਤ ਹੀ ਜ਼ਰੂਰੀ ਆ, ਕਦੋਂ ਪਾਉਨੇ ਆ, ਕਿੰਨਾ ਪਾਉਨੇ ਆ, ਕੀ ਉਹਦੇ ਵਿੱਚ ਆ। ਇੱਕ ਸਿਰਫ ਇਉਂ ਹੀ ਨਹੀਂ ਕਿ ਅਸੀਂ ਇੱਕ ਫਰਟੀਲਾਈਜ਼ਰ ਪਾ ਦਈਏ ਵੀ ਉਹਨੇ ਨਾਈਟ੍ਰੋਜਨ ਪਾਤੀ ਕੰਮ ਮੁੱਕ ਗਿਆ। ਉਹਦੇ ਨਾਲ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨੂੰ ਉੱਥੇ ਅਵੇਲੇਬਲ ਕਰਨ ਨੂੰ, ਉਹਨੂੰ ਹੋਲਡ ਕਰਨ ਨੂੰ, ਉਹ ਬਹੁਤ ਹੀ ਇਸ ਵਕਤ ਮਾਇਨੇ ਰੱਖਦੀਆਂ ਜੀ। ਸੋ ਬਿਲਕੁਲ। ਤੇ ਜਸਬੀਰ ਜੀ ਤੁਸੀਂ ਨੰਬਰ ਵੀ ਦੱਸ ਦਿਓ ਵੀ ਜੇ ਕਿਸੇ ਨੇ ਸਲਾਹ ਲੈਣੀ ਹੋਵੇ। ਜਸਬੀਰ ਹੁਣੀ ਜਿਹੜੇ ਫਰਟੀਲਾਈਜ਼ਰ ਡਿਪੋ ਉਹ ਰਨ ਕਰਦੇ ਆ, ਤੇ ਤੁਸੀਂ ਫਰਟੀਲਾਈਜ਼ਰਸ ਦੇ ਬਾਰੇ ਵੀ ਜਿਹੜੀ ਤੁਸੀਂ ਇਹਨਾਂ ਤੋਂ ਸਲਾਹ ਲੈ ਸਕਦੇ ਆ, ਤੇ ਉੱਦਾਂ ਵੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਤੁਹਾਡਾ ਸਵਾਲ ਹੋਵੇ ਤੁਸੀਂ ਇਹਨਾਂ ਨੂੰ ਕਰ ਸਕਦੇ ਆ। ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ। ਇਹ ਜਿਹੜੇ ਪੰਜਾਬੀਆਂ ਦਾ ਗਰੁੱਪ ਆ ਕਿਸਾਨਾਂ ਦਾ, ਜਿਹੜਾ ਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਵਾਸ਼ਿੰਗਟਨ DC 'ਚ ਵੀ ਜਾ ਕੇ ਆਏ ਆ। ਹੋਰ ਵੀ ਐਡਵੋਕੇਸੀਜ਼ ਦੇ ਨਾਲ ਐਜੂਕੇਸ਼ਨ ਦੇ ਉੱਤੇ ਜਿਹੜਾ ਇਹਨਾਂ ਦਾ ਪੰਜਾਬੀ ਕਿਸਾਨਾਂ ਦੇ ਲਈ ਜ਼ੋਰ ਆ। ਪੰਜਾਬੀ ਕਿਸਾਨਾਂ ਦੀ ਆਈਡੈਂਟਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਵਧੇ, ਅਮਰੀਕਾ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਜਿਹੜੀ ਉਹ ਵਧੇ, ਉਸ ਦੇ ਲਈ ਇਹ ਗਰੁੱਪ ਜਿਹੜਾ ਉਹ ਕੰਮ ਕਰ ਰਿਹਾ। ਤੁਸੀਂ ਇਹਨਾਂ ਦੇ ਮੈਂਬਰ ਵੀ ਬਣ ਸਕਦੇ ਆ। ਤੇ ਜਸਵੀਰ ਜੀ ਤੁਸੀਂ ਵੀ ਆਪਣਾ ਫੋਨ ਨੰਬਰ ਸ਼ੇਅਰ ਕਰੋ। ਹਾਂਜੀ, ਮੇਰਾ ਨੰਬਰ ਹੈ 4084995535 ਦਾ 408 499 5535 ਜੀ। ਸੋ ਬਿਲਕੁਲ ਤੁਸੀਂ ਜਸਬੀਰ ਜੀ ਦੇ ਨਾਲ ਕੰਟੈਕਟ ਆ ਉਹ ਡੈਫੀਨੇਟਲੀ ਕਰ ਲਿਓ। ਫਰਟੀਲਾਈਜ਼ਰਸ ਨੂੰ ਲੈ ਕੇ ਜਾਂ ਉੱਦਾਂ ਫਾਰਮਿੰਗ ਬਾਰੇ ਕੋਈ ਵੀ ਤੁਹਾਡੀ ਸਲਾਹ ਤੁਸੀਂ ਲੈਣੀ ਆ, ਬਾਇਓਲੋਜੀਕਲ ਏਜੰਟਸ ਦੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਇਸ ਦੇ ਬਾਰੇ ਵੀ ਇਹਨਾਂ ਤੋਂ ਪੁੱਛਗਿੱਛ ਕਰ ਸਕਦੇ ਆ। ਤੇ ਸਮਾਂ ਆਪਣਾ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਤੇ ਜਸਬੀਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ ਤੁਸੀਂ ਸਾਡੇ ਕੋਲ ਪਹੁੰਚੇ। ਤੇ ਜਾਣ ਤੋਂ ਪਹਿਲਾਂ ਜੇ ਕੋਈ ਟਿਪਸ ਵੀ ਅਗਲੇ ਵੀਕ ਤੱਕ ਆਉਣ ਤੋਂ ਪਹਿਲਾਂ ਕੀ ਜਿਹੜਾ ਉਹ ਕਰਨਾ ਚਾਹੀਦਾ, ਇਹ ਘਰੇਲੂ ਗੀਚੀ ਵਾਲਿਆਂ ਨੂੰ ਵੀ ਦੱਸ ਦਿਓ, ਕਿਉਂਕਿ ਪਾਣੀ ਤਾਂ ਉਹਨਾਂ ਦੇ ਵੀ ਬਹੁਤ ਖੜਾ, ਪਾਣੀ ਤਾਂ ਉਹਨਾਂ ਦੇ ਵੀ। ਹਾਂਜੀ, ਨਹੀਂ ਅਸੀਂ ਟਾਈਮ ਬਹੁਤ ਛੇਤੀ ਜਾਂਦਾ ਜਦੋਂ ਇੱਥੇ ਆਈਦਾ ਗੱਲਾਂ ਕਰੀਦੀਆਂ। ਤੇ ਦੂਸਰਾ ਇਹ ਆ ਕਿ ਜਾਣਦੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਪੱਗ ਦੇ ਮੈਂਬਰ ਬਣੋ, ਭਾਵੇਂ ਤੁਸੀਂ ਖੇਤੀ ਕਰਦੇ ਆ ਨਹੀਂ ਕਰਦੇ। ਪੱਗ ਦੇ ਜਿਹੜੇ ਪੇਜਸ ਆ ਉਹਦੇ ਵਿੱਚ ਕਾਫੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਆ, ਉਹ ਵੀ ਤੁਹਾਨੂੰ ਅਵੇਲੇਬਲ ਹੋਊਗੀ। ਤੇ ਬਾਕੀ ਫਿਰ ਜਿਹੜੇ ਵੀ ਪੱਗ ਦੇ ਕੋਈ ਵੀ ਮੈਂਬਰਸ ਹੈਗੇ ਆ ਜਿਹੜੇ ਕੰਮ ਕਰ ਰਹੇ ਆ, ਤੁਸੀਂ ਕਿਸੇ ਨੂੰ ਵੀ ਰੀਚ ਆਊਟ ਕਰ ਸਕਦੇ ਆ। ਭਾਵੇਂ ਘਰ ਦੀ ਵੀ, ਤੁਹਾਡੇ ਬੈਕਯਾਰਡ ਦੀ ਕੋਈ ਵੀ ਸਬਜ਼ੀਆਂ ਦੇ ਕੋਈ ਹੋਰ ਇੱਦਾਂ ਦੇ ਕੁਐਸਚਨਸ ਹੁੰਦੇ ਆ, ਉਹਨਾਂ ਦੀ ਵੀ ਹੈਲਪ ਕਰ ਸਕਦੇ ਆ। ਵੀ ਤੁਸੀਂ ਲੀਸਟ ਮੈਂਬਰ ਬਣੋ, ਇਕੱਠੇ ਹੋਵੋ। ਜਦੋਂ ਅਸੀਂ ਕੋਈ ਪ੍ਰੋਗਰਾਮ ਵੀ ਕਰਦੇ ਆ, ਜਿੱਦਾਂ ਕਿਸਾਨ ਮੇਲਾ ਕੀਤਾ ਸੀ, ਗਾਂਹ ਨੂੰ ਵੀ ਕਰਾਂਗੇ, ਉਹਦੇ ਵਿੱਚ ਪੂਰਾ ਪਾਰਟਿਸਿਪੇਟ ਕਰਿਆ ਕਰੋ।
ਤੇ ਅਗਲੇ ਵੀਕ ਤੱਕ ਇਹੀ ਆ ਵੀ ਹਾਂ ਮੀਂਹ ਸ਼ੁਰੂ ਰਹਿਣਾ, 4-5 ਦਿਨ ਡਰਾਈ ਆ, ਇਹਨੂੰ ਤੁਸੀਂ ਮੈਕਸਿਮਾਈਜ਼ ਇਹਦਾ ਯੂਜ਼ ਕਰੋ। ਫਾਇਦਾ ਲਵੋ, ਯੂਜ਼ ਕਰੋ। ਜੇ ਤੁਹਾਨੂੰ ਫਰਟੀਲਾਈਜ਼ਰ ਪਾਉਣਾ ਗਾ ਉਹ ਵੀ ਹੁਣ ਪਾਉਣ ਦਾ ਹੀ ਮੌਕਾ ਗਾ, ਡ੍ਰਿਪ ਦੇ ਥਰੂ ਵੀ। ਠੀਕ ਹੈ। ਤੇ ਜਿੱਥੇ ਸੈਂਡੀ ਏਰੀਆ ਗਾ ਉਹਦੇ ਜਾਣੀ ਦੀ ਫੋਲੀਅਰ ਸਪਰੇਅ ਦੇ ਥਰੂ ਉਹ ਆਪਦਾ ਪੂਰਾ ਮੈਕਸਿਮਾਈਜ਼ ਯੂਸੇਜ ਕਰੋ ਤੇ ਆਪਦੀ ਜਿੰਨੀ ਵੀ ਤੁਹਾਡੀ ਇਨਵੈਸਟਮੈਂਟ ਆ ਉਹ ਪ੍ਰੋਟੈਕਟ ਕਰੋ। ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰ ਜਸਵੀਰ ਹਾਂਜੀ। ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ, ਸਰੋਤਿਓ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ।